ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਡ ਕਿਆਣਾ 415 909 0503। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575 ਦੇ ਉੱਤੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੋ ਅਹਿਮ ਮਸਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਪਹਿਲਾ ਜਿਹੜਾ ਮਸਲਾ ਜੀ ਤੇ ਚਰਚਾ ਕਰਾਂਗੇ ਉਹਦੇ ਵਿੱਚ ਇਹ ਹੈ ਕਿ ਅਮਰੀਕੀ ਸਿੱਖ ਨੌਜਵਾਨ ਸਿੱਖ ਪੱਤਰਕਾਰ ਨੂੰ ਭਾਰਤ ਦੇ ਵਿੱਚੋਂ ਸਿਰਫ ਇਸ ਕਰਕੇ ਡਿਪੋਰਟ ਕਰ ਦਿੱਤਾ ਗਿਆ, ਵਾਪਸ ਭੇਜ ਦਿੱਤਾ ਗਿਆ ਕਿ ਉਹਨੇ ਕਈ ਅਹਿਮ ਮਸਲਿਆਂ ਨੂੰ ਲੈ ਕੇ ਰਿਪੋਰਟਿੰਗ ਕਰਨੀ ਸੀ। ਪਹਿਲਾਂ ਵੀ ਕੀਤੀ ਆ। ਇਹਨਾਂ ਦਾ ਨਾਮ ਅੰਗਦ ਸਿੰਘ ਹੈ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਆਜ਼ਾਦੀ ਮਹਾਉਤਸਵ ਮਨਾਇਆ ਜਾ ਰਿਹਾ ਹੈ, ਜਿਹੜਾ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕਹਿ ਲਓ ਜਾਂ ਜੋ ਨਾਮ ਉਹਨੇ ਦਿੱਤਾ ਹੈ ਪ੍ਰਧਾਨ ਮੰਤਰੀ ਨੇ, ਤਾਂ ਉਹ ਦੂਜੇ ਪਾਸੇ ਜਿਹੜੀ ਬੋਲਣ ਦੀ ਆਜ਼ਾਦੀ ਆ, ਜਿਹੜੀ ਫਰੀडम ਹੈ, ਇੱਕ ਰਾਈਟ ਆਫ ਐਕਸਪ੍ਰੈਸ਼ਨ ਹੈ, ਉਹ ਦੇਖ ਲਓ ਕਿ ਕਿੰਨਾ ਕੁ ਉੱਥੇ ਜਿਉਂਦਾ ਵਾ, ਕਿੰਨਾ ਕੁ ਉੱਥੇ ਜਿਹੜਾ ਇੰਪਲੀਮੈਂਟ ਹੈ ਇਸ ਚੀਜ਼ ਦਾ ਕਿ ਇੱਕ ਅਮਰੀਕੀ ਸਿੱਖ ਨੌਜਵਾਨ ਪੱਤਰਕਾਰ ਨੂੰ ਜਿਹੜਾ ਉਹ ਵਾਪਸ ਭੇਜ ਦਿੱਤਾ ਗਿਆ। ਇਸ ਪੱਤਰਕਾਰ ਨੇ ਵਾਇਸ ਦੇ ਲਈ ਇਹ ਕੰਮ ਕਰਦੇ ਨੇ ਅੰਗਦ ਸਿੰਘ, ਤੇ ਇਹ ਜਿਹੜਾ ਕੰਮ ਕਰਦੇ ਨੇ ਉਹ ਬੜਾ ਆਲਾ ਦਰਜੇ ਦਾ, ਇੱਕ ਤਰੀਕੇ ਨਾਲ ਹਕੂਮਤ ਦੀਆਂ ਗਲਤ ਨੀਤੀਆਂ, ਹਕੂਮਤ ਦੇ ਗਲਤ ਏਜੰਡਿਆਂ ਨੂੰ ਐਕਸਪੋਜ਼ ਕਰਨ ਵਾਲਾ ਵਾ, ਉਹਨਾਂ ਨੂੰ ਪਰਦਾ ਫਾਸ਼ ਕਰਨ ਵਾਲਾ ਤੇ ਲੋਕਾਂ ਨੂੰ ਦੱਸਣ ਵਾਲਾ ਕਿ ਸੱਚ ਕੀ ਹੈ ਤੇ ਗਲਤ ਕੀ ਹੈ ਤੇ ਸਹੀ ਕੀ ਹੈ। ਦੂਜੇ ਪਾਸੇ ਇਸ ਨੌਜਵਾਨ ਦੇ ਬਾਰੇ ਜੇ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਇਹਨਾਂ ਨੇ ਦਿੱਲੀ ਦੇ ਜਿਹੜਾ CAA ਦੇ ਜਿਹੜੇ ਪ੍ਰੋਟੈਸਟ ਸੀਗੇ ਉਹਨਾਂ ਨੂੰ ਵੀ ਕਵਰ ਕੀਤਾ, ਉਸ ਤੋਂ ਬਾਅਦ ਵਾਇਲੈਂਸ ਨੂੰ ਵੀ ਕਵਰ ਕੀਤਾ, ਉਸ ਤੋਂ ਬਾਅਦ ਕਈ ਅਹਿਮ ਮਸਲੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਨੇ ਜਿਹੜੇ ਕਵਰ ਕੀਤੇ ਨੇ, ਉਹਨਾਂ ਦੇ ਵਿੱਚ ਭਾਰਤ ਦੇ ਅਹਿਮ ਮਸਲੇ ਖਾਸ ਕਰਕੇ ਜਿਹੜੇ ਮਿਨੋਰਟੀਜ਼ ਦੇ ਨਾਲ ਰਿਲੇਟਡ ਨੇ ਉਹਨਾਂ ਦੀ ਕਵਰੇਜ ਕੀਤੀ ਔਰ ਦੁਨੀਆ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉੱਥੇ ਭਾਰਤ ਦੇ ਜੋ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਦੇ ਵਿੱਚ ਮਿਨੋਰਟੀਜ਼ ਦਾ ਕੀ ਦਸ਼ਾ, ਉਹਨਾਂ ਦੀ ਕੀ ਹਾਲਤ ਹੈ, ਤੇ ਨਾਲੋਂ ਨਾਲ ਲੋਕਾਂ ਨੂੰ, ਵਰਲਡ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰਤਾ ਕੀ ਹੁੰਦੀ ਹੈ। ਪੰਜਾਬੀ ਰੇਡੀਓ USA ਤੇ ਤੁਸੀਂ ਅਕਸਰ ਹੀ ਇਹ ਆਪਾਂ ਚਰਚਾ ਕਰਦੇ ਰਹਿੰਦੇ ਹਾਂ ਕਿ ਭਾਰਤ ਦੇ ਵਿੱਚ ਜਿਹੜੀ ਆਜ਼ਾਦੀ ਹੈ ਮੀਡੀਆ ਦੀ, ਉਹਦਾ ਨੰਬਰ ਜਿਹੜਾ ਉਹ 144ਵਾਂ ਰੈਂਕ ਆ। ਦੀ ਰਿਪੋਰਟਸ ਆਫ ਦੀ ਬਾਰਡਰ ਵਿਦਆਊਟ ਜਿਹੜੀ ਆ ਰਿਪੋਰਟ ਹੈ ਇੱਕ, ਉਹਨਾਂ ਦੀ ਇੱਕ ਰਿਪੋਰਟ ਹੈ ਜਿਹੜੀ ਇਹ ਗੱਲ ਦੱਸਦੀ ਹੈ ਕਿ ਭਾਰਤ ਦੇ ਵਿੱਚ ਬੋਲਣ ਦੀ ਆਜ਼ਾਦੀ, ਮੀਡੀਆ ਦੀ ਆਜ਼ਾਦੀ, ਮਾਫ ਕਰਨਾ, ਉਹਦਾ 144ਵਾਂ ਨੰਬਰ ਹੈ। 144ਵਾਂ ਨੰਬਰ ਦਾ ਮਤਲਬ ਕਿ ਭਾਰਤ ਕਹਿਣ ਨੂੰ ਡੈਮੋਕ੍ਰੇਟਿਕ ਮੁਲਕ ਆ, ਪਰ ਉਹਦੀ ਜਿਹੜੀ ਦਰਜਾਬੰਦੀ ਹੈ ਉਹ ਬਹੁਤ ਹੇਠਲੇ ਦਰਜੇ ਦੀ ਆ, ਬਹੁਤ ਮਾੜਾ ਉਹਦਾ ਜਿਹੜਾ ਗ੍ਰਾਫ ਦੇ ਵਿੱਚ ਨੰਬਰ ਆ। ਤੇ ਵੈਸੇ ਵੀ ਆਪਾਂ ਦੇਖਦੇ ਹਾਂ ਕਿ ਉੱਥੇ ਬੋਲਣ ਦੀ ਆਜ਼ਾਦੀ ਕਿੰਨੀ ਕੁ ਰਹੀ ਹੈ। ਫੇਸਬੁੱਕ ਪੋਸਟ ਤੋਂ ਬੰਦਾ ਚੱਕ ਲਿਆ ਜਾਂਦਾ ਹੈ, ਸੋਸ਼ਲ ਮੀਡੀਆ ਦੀ ਕਿਸੇ ਵੀ ਪੋਸਟ ਤੋਂ ਕੋਈ ਬੰਦਾ ਚੱਕ ਲਿਆ ਜਾਂਦਾ ਹੈ, ਉਹਨੂੰ ਦਬਾਇਆ ਜਾਂਦਾ ਹੈ, ਉਹਨੂੰ ਹਰ ਤਰੀਕੇ ਨਾਲ ਮਾਨਸਿਕ ਤੌਰ ਤੇ ਉਹ ਤੇ ਦਬਾਅ ਪਾਇਆ ਜਾਂਦਾ। ਔਰ ਜਿਹੜੇ ਚੈਨਲ ਨੇ ਕਥਿਤ, ਜਿਹੜੇ ਮੀਡੀਆ ਦੇ ਚੈਨਲ ਨੇ, ਇਹ ਮੀਡੀਆ ਦੇ ਚੈਨਲ ਨਹੀਂ ਰਹੇ, ਮਾਫ ਕਰਨਾ, ਹੁਣ ਇਹ ਇੱਕ ਕਾਰਪੋਰੇਟ ਦੇ ਚੈਨਲ ਨੇ ਜਿਹੜੇ ਇੱਕ ਖਾਸ ਏਜੰਡੇ ਦੇ ਤਹਿਤ ਚੱਲ ਰਹੇ ਨੇ, ਤੇ ਇਹਨਾਂ ਦੇ ਜਿਹੜੇ ਐਂਕਰ ਨੇ, ਜੋ ਉਹਨਾਂ ਦੀ ਬੋਲੀ ਹੈ, ਉਹ ਇੱਕ ਖਾਸ ਏਜੰਡੇ ਦੇ ਰਿਪਰੈਜ਼ੈਂਟੇਟਿਵ ਬਣ ਕੇ ਗੱਲ ਕਰਦੇ ਨੇ, ਨਾ ਕਿ ਇੱਕ ਨੋਰਮਲ ਜਿਵੇਂ ਪੱਤਰਕਾਰ ਆਮ ਲੋਕਾਂ ਦੀ ਗੱਲ, ਆਮ ਲੋਕਾਂ ਦੀ ਗੱਲ ਜਿਹੜੀ ਹੈ, ਜਾਂ ਆਮ ਲੋਕਾਂ ਦੇ ਲਹਿਜੇ ਨਾਲ। ਸੋ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਚਰਚਾ ਕਰਾਂਗੇ ਕਿ ਜਿਹੜੀਆਂ ਗੱਲਾਂ ਪੰਜਾਬੀ ਰੇਡੀਓ USA ਤੋਂ ਅਸੀਂ ਲਗਾਤਾਰ ਕਈ ਸਾਲਾਂ ਤੋਂ, ਦਹਾਕਿਆਂ ਤੋਂ ਕਰ ਰਹੇ ਹਾਂ ਕਿ ਉੱਥੇ ਅੰਸ਼ਕ ਬੋਲਣ ਦੀ ਆਜ਼ਾਦੀ ਹੈ। ਅੰਸ਼ਕ ਦਾ ਮਤਲਬ ਕਿ ਕਹਿਣ ਨੂੰ ਹੈ, ਇੰਪਲੀਮੈਂਟੇਸ਼ਨ ਜਿਹੜੀ ਹੈ ਨਹੀਂ, ਤੇ ਉਹਦੀ ਇੱਕ ਬਹੁਤ ਵੱਡੀ ਮਿਸਾਲ ਅੰਗਦ ਸਿੰਘ ਦੇ ਰੂਪ ਦੇ ਵਿੱਚ ਮਿਲਦੀ ਹੈ, ਜਿਹੜੇ ਕਿ ਉੱਥੇ ਕਈ ਵੱਡੀਆਂ ਘਟਨਾਵਾਂ, ਕਈ ਵੱਡੀਆਂ ਵਾਰਦਾਤਾਂ, ਕਈ ਇਹੋ ਜਿਹੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਹਕੂਮਤ, ਸਾਨੂੰ ਸਰਕਾਰ, ਮੋਦੀ ਸਰਕਾਰ ਦੇ ਪਾਜ ਉਧੇੜਦੀਆਂ ਰਿਪੋਰਟਾਂ ਤੇ ਉਹਨਾਂ ਨੇ ਕੰਮ ਕੀਤਾ, ਤੇ ਹੁਣ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਉੱਥੋਂ ਕਰ ਦਿੱਤਾ ਗਿਆ। ਐਮੀ ਨੋਮੀਨੇਟਡ ਸੀਗਾ ਪ੍ਰਵੀਨ ਇਹਨਾਂ ਦਾ ਜਿਹੜਾ ਉਹ ਸ਼ੋਅ, ਐਮੀ ਅਵਾਰਡ ਮਿਲਣਾ ਬਹੁਤ ਵੱਡਾ ਜਿਹੜਾ ਇੱਕ ਹੁੰਦਾ ਆ। ਵਾਈਸ ਨਿਊਜ਼ ਕਾਫੀ ਇੱਥੋਂ ਦਾ ਜਿਹੜਾ ਚਰਚਿਤ ਪ੍ਰਵੀਨ ਹੈਗਾ ਆ, ਨਿਊਜ਼ ਵਾਲੇ ਜਿਹੜੇ ਆ ਉਹ ਆਪਣੀਆਂ ਰਿਪੋਰਟਸ ਪੇਸ਼ ਕਰਦੇ ਆ, ਵੀਡੀਓ ਰਿਪੋਰਟਸ ਜਿਹੜੀਆਂ ਉਹਨਾਂ ਦੀਆਂ ਯੂਜਲੀ ਹੁੰਦੀਆਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਆ। ਸ਼ਾਹੀਨ ਬਾਗ ਦੇ ਵਿੱਚ ਜਿਹੜੇ CAA ਦੇ ਪ੍ਰੋਟੈਸਟ ਜਿਹੜੇ ਹੋਏ ਸੀ, ਜਦੋਂ ਉੱਥੇ ਵੀ ਆਪਾਂ ਨੂੰ ਪਤਾ ਹੈ ਵੀ ਕੀ ਕੁਛ ਜਿਹੜਾ ਉਹ ਵਾਪਰਿਆ, ਕਿਸ ਤਰੀਕੇ ਦੇ ਨਾਲ ਹਿੰਸਾ ਜਿਹੜੀ ਉੱਥੇ ਹੋਈ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਕਿੱਦਾਂ ਲੋਕ ਆਪਣਿਆਂ ਨੂੰ ਹੀ
ਜਿਹੜਾ ਆ ਉਹ ਫੂਕਣ ਦੇ ਲਈ ਕੀ ਹਾਲਾਤ ਹੋਏ ਕਰੋਨਾ ਦੇ ਦੌਰਾਨ ਹੂੰ ਭਾਰਤ ਵਿੱਚ, ਜੀ ਉਸ ਦੀ ਰਿਪੋਰਟ ਜਿਹੜੀ ਉਸਨੇ ਕੀਤੀ। ਰੀਸੈਂਟਲੀ ਇਹਨੇ ਸ਼੍ਰੀਲੰਕਾ ਦੇ ਵਿੱਚ ਜੋ ਹੂੰ ਹਾਲਾਤ ਬਣੇ ਪਏ ਸੀਗੇ, ਉੱਥੇ ਜਿਹੜਾ ਸੰਕਟ ਚੱਲ ਰਿਹਾ ਸੀ, ਉਹ ਰਿਪੋਰਟ ਉੱਥੋਂ ਜਿਹੜੀ ਉਸਨੇ ਵਾਈਸ ਨਿਊਜ਼ ਦੇ ਲਈ ਕਵਰ ਕੀਤੀ ਸੀ। ਸੋ ਦਿੱਲੀ ਗਿਆ ਸੀ ਇਹਦੇ ਮਾਤਾ ਜੀ ਗੁਰਮੀਤ ਕੌਰ, ਇਹ ਪੰਜਾਬੀ ਦੇ ਵਿੱਚ ਬੱਚਿਆਂ ਦੀਆਂ ਕਿਤਾਬਾਂ ਵੀ ਉਹ ਲਿਖਦੇ ਨੇ, ਜੀ ਉਸਦੇ ਉਹ ਆਥਰ ਨੇ। ਤਾਂ ਹੂੰ, ਰੀਸੈਂਟਲੀ ਇਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਉੱਤੇ ਇੱਕ ਕਿਤਾਬ ਵੀ ਜਿਹੜੀ ਉਹ ਲਿਖੀ ਸੀਗੀ। ਜੀ ਜੀ ਸੋ ਉਸ ਦਾ ਉਹਨਾਂ ਦਾ ਇਹ ਮੁੰਡਾ 6 ਫੁੱਟ ਤੋਂ ਉੱਚਾ, ਜਿਹੜਾ ਲੰਮਾ ਉੱਚਾ ਅੱਛਾ ਹੈਗਾ, ਗੱਭਰੂ ਜਵਾਨ ਮੁੰਡਾ ਆ। ਹੂੰ, ਸੋ 20s ਦੇ ਵਿੱਚ ਆ, ਮਿਡ 20s ਦੇ ਵਿੱਚ ਹੈਗਾ ਆ, ਤੇ ਵਧੀਆ ਨਾਮ ਇਸਨੇ ਜਿਹੜਾ ਖੱਟਿਆ। ਦਸਤਾਰ ਬੰਨ ਕੇ ਜਿਹੜਾ ਹੁੰਦਾ ਹੈ, ਜਾਂ ਪਟਕਾ ਬੰਨ ਕੇ ਜਿਹੜਾ ਉਹ ਅਕਸਰ ਥਾਂ ਥਾਂ ਦੇ ਉੱਤੇ ਜਾ ਕੇ ਰਿਪੋਰਟਿੰਗ ਜਿਹੜੀ ਉਹ ਜੀ ਕਰਦਾ ਆ। ਸੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਦੇ ਲਈ ਹੀ ਜਿਹੜਾ ਉਹ ਗਿਆ ਸੀਗਾ ਜੀ ਪੰਜਾਬ ਨੂੰ, ਉਹਨੇ ਭਾਰਤ ਨੂੰ, ਜਿਹੜਾ ਉੱਥੇ ਉਹ ਗਿਆ ਸੀਗਾ, ਦਿੱਲੀ ਪਹੁੰਚਿਆ। ਹੂੰ, ਦਿੱਲੀ ਪਹੁੰਚਣ ਤੋਂ ਬਾਅਦ ਦੇ ਵਿੱਚ ਇਸ ਨੂੰ ਕਹਿੰਦੇ ਆ, ਜੋ ਰਿਪੋਰਟਸ ਜਿਹੜੀਆਂ ਉਹ ਆਈਆਂ ਆ, ਹੂੰ, ਇਸ ਨੂੰ ਉੱਥੇ ਹਿਰਾਸਤ 'ਚ ਲੈ ਲਿਆ ਗਿਆ। ਹੂੰ, ਹਿਰਾਸਤ 'ਚ ਲੈਣ ਤੋਂ ਬਾਅਦ 'ਚ ਹੱਥਕੜੀ ਵੀ ਕਹਿੰਦੇ ਉਹ ਲਗਾਈ ਗਈ। ਇਹ ਜਿਹੜੀਆਂ ਰਿਪੋਰਟਸ ਜਿਹੜੀਆਂ ਉਹ ਆਈਆਂ ਆ, ਜੀ ਤੇ ਉਸ ਤੋਂ ਕੁਛ ਘੰਟਿਆਂ ਬਾਅਦ ਇਸ ਨੂੰ ਵਾਪਸ ਜਿਹੜਾ ਆ US ਦੇ ਵਿੱਚ, ਜਿੱਥੋਂ ਦਾ ਇਹ ਨਾਗਰਿਕ ਹੈਗਾ ਆ, ਹੂੰ, ਉੱਥੇ ਇਹ ਮੋੜ ਦਿੱਤਾ, ਵਾਪਸ ਜਿਹੜਾ ਇਸ ਨੂੰ ਭੇਜ ਦਿੱਤਾ ਗਿਆ ਸੀਗਾ। ਸੋ ਉੱਥੋਂ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਇਸ ਟਾਈਮ ਇਸ ਦੀ ਜਿਹੜੀ ਖਬਰਾਂ ਭਾਰਤ ਦੇ ਜਿਹੜੀ ਨਿਊਜ਼ ਏਜੰਸੀ ਦੇ ਨਾਲ ਬਾਹਰਲੀਆਂ ਮੁਲਕਾਂ ਦੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਆ, ਜੀ ਉਸ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਜਿਹੜੀਆਂ ਉਹ ਬਣੀਆਂ ਪਈਆਂ ਆ। ਸੋ ਵਾਈਸ ਨਿਊਜ਼ ਇੱਕ ਨਿਊਜ਼ ਦੇ ਨਾਲ ਐਂਟਰਟੇਨਮੈਂਟ ਕੰਪਨੀ ਵੀ ਆ, ਉਹ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ, ਉਹ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਦੇ ਰਹਿੰਦੇ ਆ। ਸੋ ਭਾਰਤ ਵਿੱਚ ਮੀਡੀਆ ਦੀ ਆਜ਼ਾਦੀ ਦਾ ਸੰਕਟ ਤਾਂ ਹੈਗਾ ਹੀ ਹੈਗਾ ਆ। ਹੂੰ, ਜਿੱਦਾਂ ਤੁਸੀਂ ਰਿਪੋਰਟ ਕਰ ਰਹੇ ਸੀਗੇ ਵੀ 150 ਦੇ ਵਿੱਚ 143ਵਾਂ ਜਾਂ 150 ਜਾਂ ਇਸ ਦੇ ਇਰਦ ਗਿਰਦ ਜਿਹੜਾ ਉਹਨਾਂ ਦਾ ਹਾਂਜੀ ਥਾਂ ਹੈਗਾ ਆ, ਜੀ ਜੀ ਜਿਹੜਾ ਫਰੀडम ਇੰਡੈਕਸ, ਮੀਡੀਆ ਫਰੀडम ਇੰਡੈਕਸ ਮੀਡੀਆ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਸੋ ਉਹਦੇ ਮਾਤਾ ਜੀ ਨੇ ਇਹ ਜਿਹੜਾ ਉਹ ਲਿਖਿਆ ਸੀਗਾ, ਜੀ ਉਹਨਾਂ ਨੇ ਜ਼ਿਕਰ ਕੀਤਾ ਪੁਰਾਣੀ ਆਪਣੀ ਗੱਲ ਦਾ। ਕਹਿੰਦੀ ਜਦੋਂ ਮੈਂ ਪਹਿਲੀ ਵਾਰੀ ਅਮਰੀਕਾ ਨੂੰ ਆਈ ਸੀਗੀ, ਹਾਂਜੀ ਇਮੀਗ੍ਰੈਂਟ ਜਿਹੜੀ ਉਹ ਹੋ ਕੇ, ਪੈਨ ਐਮ ਦੀ ਜਿਹੜੀ ਉਹ ਸੀਗੀ, ਹੂੰ, ਹੂੰ, ਤੇ ਕਹਿੰਦੀ ਉਸ ਟਾਈਮ ਦੇ ਉੱਤੇ ਦੇਖਿਆ ਸੀ ਇਧਰੋਂ ਇੱਕ ਬੰਦੇ ਨੂੰ ਡਿਪੋਰਟ ਇੰਡੀਆ ਨੂੰ ਕੀਤਾ ਜਾ ਰਿਹਾ ਸੀਗਾ, ਹੂੰ, ਤੇ ਕਹਿੰਦੀ ਅੱਜ ਦੌਰ ਇਹ ਆਇਆ ਆ ਵੀ ਹੂੰ, ਇੰਡੀਆ ਵਾਲਿਆਂ ਨੇ ਮੇਰੇ ਮੁੰਡੇ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਆ ਉਹ ਇੱਥੇ ਜੀ ਘੱਲਿਆ ਆ। ਤੇ ਕਹਿੰਦੀ ਮੈਂ ਜਲਦ ਤੈਨੂੰ ਮਿਲੂੰਗੀ, ਚੜ੍ਹਦੀ ਕਲਾ ਦੇ ਵਿੱਚ ਤੂੰ ਰਹਿ, ਤੇ ਆਈ ਵਿਲ ਮੀਟ ਯੂ ਇਨ ਦ ਲੈਂਡ ਆਫ ਫ੍ਰੀ। ਜੀ ਅਮਰੀਕਾ ਨੂੰ ਲੈਂਡ ਆਫ ਫ੍ਰੀ ਵੀ ਜਿਹੜਾ ਉਹ ਆਖਿਆ ਜਾਂਦਾ ਆ। ਹਾਂਜੀ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਚੀਜ਼ ਇਸ ਟਾਈਮ ਪ੍ਰਵੀਨ ਜਿਹੜੀ ਉਹ ਬਣੀ ਆ। ਸੋ ਭਾਰਤ ਦੀਆਂ ਨਜ਼ਰਾਂ ਦੇ ਵਿੱਚ ਇਸ ਦਾ ਜਿਹੜਾ ਜਰਨਲਿਜ਼ਮ, ਇਸ ਦੀਆਂ ਜਿਹੜੀਆਂ ਰਿਪੋਰਟਸ ਆ, ਉਹ ਉਸ ਮੁਲਕ ਦੀਆਂ ਪਾਜ ਉਧੇੜਦੀਆਂ ਸੀਗੀਆਂ, ਦਰਸਾਉਂਦੀਆਂ ਸੀਗੀਆਂ ਜੀ ਜੀ ਵੀ ਕੀ ਕੁਤਾਹੀਆਂ ਜਿਹੜੀਆਂ ਉੱਥੇ ਉਹ ਚੱਲ ਰਹੀਆਂ ਆ। ਸੋ ਉਹਦੇ ਕਰਕੇ ਅੰਗਦ ਸਿੰਘ ਨੂੰ ਇਹ ਸਾਰਾ ਕੁਝ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਜੀ ਜੀ ਉਸਨੇ ਰਿਕੁਐਸਟ ਵੀ ਕੀਤੀ ਸੀਗੀ ਐਜ਼ ਏ ਜਰਨਲਿਸਟ ਦਲਿਤ ਦੇ ਉੱਤੇ ਡਾਕੂਮੈਂਟਰੀ ਬਣਾਉਣ ਦੇ ਲਈ। ਹੂੰ, ਉਹ ਇੰਡੀਆ ਨੇ ਜੀ, ਰਿਜੈਕਟ ਕਰਤੀ ਸੀ ਵੀ ਐਜ਼ ਏ ਜਰਨਲਿਸਟ ਤੂੰ ਇਹ ਡਾਕੂਮੈਂਟਰੀ ਕਰਨ ਦੇ ਲਈ ਇੱਥੇ ਨਹੀਂ ਆ ਸਕਦਾ। ਜੀ ਉਹ ਕਹਿੰਦੇ ਹੋਣੇ ਤੇ ਫਿਰ ਨੰਗਾ ਹੀ ਹੋ ਜਾਣਾ ਸੀ, ਹਾਂਜੀ ਹਨਾ। ਬਿਲਕੁਲ ਇਹ ਤਾਂ ਫਿਰ ਇਹ ਸੋਚਦੇ ਹੋਣੇ, ਕਿਉਂਕਿ ਆਪਾਂ ਰੀਸੈਂਟਲੀ ਦੇਖਿਆ ਆ, ਇੱਥੇ ਆਪਾਂ ਦੇਖਿਆ ਵੀ ਜਿਹੜਾ ਭਾਜਪਾ ਹੀ ਹਿੰਦੂਤਵ ਆ, ਉੱਥੇ ਦਲਿਤਾਂ ਦੀ ਤੇ ਮਾਈਨੋਰਟੀਜ਼ ਦੀ ਗੱਲ ਕਰਨ ਵਾਲਿਆਂ ਨੂੰ ਕਿਦਾਂ ਧੱਕਾ ਮੁੱਕੀ ਮਾਰੇ, ਬਿਲਕੁਲ ਪ੍ਰੋਟੈਸਟ ਕਰਨ ਵਾਲਿਆਂ ਨੂੰ ਉੱਥੇ ਹਾਂਜੀ ਲਾਗੇ ਨਹੀਂ ਜਿਹੜਾ ਉਹ ਆਉਣ ਦੇ ਰਹੇ ਸੀਗੇ। ਰਾਜਸਥਾਨ ਦੇ ਵਿੱਚ ਕੀ ਵਾਪਰਿਆ ਵਾਪਰਿਆ ਦਲਿਤ ਪਰਿਵਾਰ ਦੇ ਜਿਹੜੇ ਇੱਕ ਮੁੰਡੇ ਨੂੰ ਜੀ ਜੀ ਘੜੇ ਚੋਂ ਪਾਣੀ ਪੀਣ ਦੇ ਕਰਕੇ ਕੁੱਟ-ਕੁੱਟ ਮਾਰਤਾ। ਮਾਰਤਾ ਬਿਲਕੁਲ ਇਦਾਂ ਦੀ ਕੋਈ ਅੱਜ ਦੀ ਕੱਲ ਵੀਡੀਓ ਸੀਗੀ, ਛੇਤਰ ਚੋਂ ਕੋਈ ਪਾਣੀ ਪਿਆ ਰਿਹਾ ਸੀਗਾ। ਜਾਤੀ ਸੂਚਕ ਸ਼ਬਦਾਂ ਨੂੰ ਵਰਤਣਾ ਆਮ ਜੀ ਜਿਹੜੀ ਉਹ ਵਰਤਾਰਾ ਜਿਹੜਾ ਆ ਉੱਥੇ ਹੋ ਗਿਆ ਆ। ਹੁਣੇ ਆਪਾਂ ਖਬਰਾਂ ਤੋਂ ਪਹਿਲਾਂ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਾਂ ਦੇਖ ਰਹੇ ਸੀਗੇ ਵੀ ਇੱਕ ਦਲਿਤ ਜਿਹੜਾ ਆ ਉਹ ਉਸਨੇ ਆਪਣੇ ਮਾਤਾ ਦੀ ਡੈਥ ਹੋ ਗਈ ਆ, ਸੰਸਕਾਰ ਕਰਾਉਣ ਨਹੀਂ ਕੋਈ ਗਿਆ ਨਹੀਂ, ਉਹਨੂੰ ਉੱਥੇ ਕਰਨ ਨਹੀਂ ਦਿੱਤਾ। ਨਾਲੇ ਕੀ ਕੁਛ ਜਿਹੜਾ ਉੱਥੇ ਨਹੀਂ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਹ ਚੀਜ਼ਾਂ ਦੇ ਕਰਕੇ ਇੱਥੇ ਹੁਣ ਅਮਰੀਕਾ ਦੇ ਵਿੱਚ ਬਹਿ ਕੇ ਇੱਥੋਂ ਦੇ ਜਿਹੜੇ ਨਾਗਰਿਕ ਤੇ ਕਹਿ ਰਹੇ ਵੀ ਸਾਡਾ ਮੁਲਕ ਆਜ਼ਾਦ ਹੋਇਆ ਸੀਗਾ, ਉਹ ਉੱਥੋਂ ਦੇ ਤਿਰੰਗੇ ਨੂੰ ਸਲੂਟਾਂ ਵੱਜ ਰਹੀਆਂ ਆ, ਤੇ ਉੱਥੇ ਇਹੀ ਅਤਿਆਚਾਰਾਂ ਦਾ ਦੱਸ ਕੇ ਇੱਥੇ ਪੱਕੇ ਹੋ ਗਏ, ਫਿਰ ਉਹਦੇ ਨੂੰ ਸਲੂਟਾਂ ਮਾਰ ਰਹੇ ਤੇ ਹੁਣ ਬੋਲਦੇ ਵੀ ਨਹੀਂ ਜੀ। ਇਹ ਤਾਂ ਹੁਣ ਜਰਨਲਿਸਟ ਬਣਦਾ ਆ ਵੀ ਇਹ ਤਾਂ ਹੁਣ ਲੋਕਾਂ ਦੀ ਆਵਾਮ ਦੀ ਗੱਲ ਕਰ ਰਿਹਾ ਸੀ, ਉਹਦੇ ਬਾਰੇ ਤਾਂ ਬੋਲੇ। ਇਹ ਤਾਂ ਮੈਨੂੰ ਲੱਗਦਾ ਕਿ ਇਹਦੇ ਨਾਮ ਅਗਰ ਅਮਰੀਕਾ ਲੱਗਦਾ ਆ ਤੇ ਸ਼ਾਇਦ ਤਾਂ ਹੀ ਵਾਪਸ ਭੇਜਤਾ, ਤੇ ਜੇ ਕਿਤੇ ਹੋਰ ਦੇਸ਼ ਦਾ ਹੁੰਦਾ ਤੇ ਫਿਰ ਵੇਖੋ ਤੁਸੀਂ ਕੀ ਹੋਣਾ ਸੀ। ਆਪਾਂ ਦੇਖਿਆ ਹੀ ਹੈ
ਤੇ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਅੰਗਦ ਸਿੰਘ ਦੇ ਬਾਰੇ, ਜਿਨ੍ਹਾਂ ਨੂੰ ਭਾਰਤ ਦੇ ਵਿੱਚੋਂ ਡਿਪੋਰਟ ਕੀਤਾ ਗਿਆ ਮਹਿਜ਼ ਇਸੇ ਕਰਕੇ ਕਿ ਉਹਨਾਂ ਨੇ ਪਹਿਲਾਂ ਦਿੱਲੀ ਦੇ ਸ਼ਾਹੀਨ ਬਾਗ ਦੇ ਧਰਨੇ ਨੂੰ ਕਵਰ ਕੀਤਾ, ਜਿਹੜਾ ਨਾਗਰਿਕਤਾ ਸੋਧ ਕਾਨੂੰਨ ਸੀ ਉਹਦੇ ਵਿਰੋਧ ਦੇ ਵਿੱਚ ਲੱਗੇ ਸੀਗੇ। ਤੇ ਇਹ ਧਰਨੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਵਾਰੀ ਗੋਲੀ ਵੀ ਚਲਾਈ ਗਈ ਸੀ। ਇਹਨਾਂ ਧਰਨਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਹਿੰਸਾ ਭੜਕੀ ਸੀ। ਉਸੇ ਹਿੰਸਾ ਦੇ ਦਰਮਿਆਨ ਜਿਹੜਾ ਇਹਨਾਂ ਦਾ ਕਪਿਲ ਮਿਸ਼ਰਾ ਵਾ, ਉਹ ਕਹਿਣਾ ਸੀਗਾ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹ ਬੰਦਾ ਗੱਲਾਂ ਕਰਦਾ ਸੀਗਾ, ਕਿ ਧਮਕੀਆਂ ਦੇ ਰਿਹਾ ਸੀਗਾ ਕਿ ਜਾਂ ਤਾਂ ਇਹਨਾਂ ਨੂੰ ਇੰਨਾ ਟਾਈਮ ਦੇ ਦਿਓ ਤੇ ਨਹੀਂ ਮੈਂ ਦੇਖ ਲੂੰਗਾ ਇਹਨਾਂ ਨੂੰ। ਇਸੇ ਦਰਮਿਆਨ ਜਿਹੜਾ ਅਨੁਰਾਗ ਠਾਕੁਰ ਆ, ਉਹਨੇ ਰੈਲੀਆਂ ਦੇ ਵਿੱਚੋਂ ਨਾਅਰੇ ਲਾਏ ਸੀ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼। ਉਹ ਉਦੋਂ ਦੀਆਂ ਗੱਲਾਂ ਨੇ ਜਦੋਂ ਦਿੱਲੀ ਦੇ ਵਿੱਚ ਹਿੰਸਾ ਜਿਹੜੀ ਹੈ ਭੜਕੀ ਸੀਗੀ। ਸੋ ਉਹਦੇ ਵਿੱਚ ਕਈ ਲੋਕ ਜਿਹੜੇ ਆ ਨਜਾਇਜ਼ ਵੀ ਫਸਾਏ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਦੌਰ ਚੱਲਿਆ ਜਿਹਦੇ ਤਹਿਤ ਦਿੱਲੀ ਦੇ ਵਿੱਚ ਰਹਿੰਦੀਆਂ ਮਾਈਨੋਰਟੀਜ਼ ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ। ਦੋ ਲੰਘੇ ਦਿਨਾਂ ਦੀਆਂ ਘਟਨਾਵਾਂ ਰਾਜ ਜੀ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਵਾਂ। ਪਹਿਲੀ ਤਾਂ ਇਹ ਕਿ ਨੂਪੁਰ ਸ਼ਰਮਾ ਦੇ ਮਾਮਲੇ ਦੇ ਵਿੱਚ ਜਦੋਂ ਉਹਨੇ ਟਿੱਪਣੀ ਕੀਤੀ ਸੀ, ਤਾਂ ਉਸ ਮਾਮਲੇ ਦੇ ਵਿੱਚ ਕੋਰਟ ਨੇ ਪਤਾ ਕੀ ਕਿਹਾ ਸੀ? ਉਹ ਕਹਿੰਦੇ ਕਿ ਜਿਹੜਾ ਚੈਨਲ ਦਾ ਉੱਥੇ ਐਂਕਰ ਬੈਠਾ ਸੀ, ਉਹਨੇ ਮੂੰਹ 'ਚ ਕੀ ਪਾਇਆ ਹੋਇਆ ਸੀ ਕਿ ਉਹ ਰੋਕ ਨਹੀਂ ਸਕਦਾ ਸੀ ਬੀਬੀ ਨੂੰ। ਤੇ ਦੂਜੀ ਵਾਰੀ ਹੁਣ ਰਾਮਦੇਵ ਨੇ ਟਿੱਪਣੀ ਕੀਤੀ ਸੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਲੈ ਕੇ ਐਲੋਪੈਥੀ ਤੇ ਉਹ ਕਹਿੰਦੇ ਕਿ ਉੱਥੋਂ ਦੀ ਜਿਹੜੀ ਅਦਾਲਤ ਆ ਉਹਨੇ ਇੱਕ ਝਾੜ ਪਾਈ ਸੀ ਰਾਮਦੇਵ ਨੂੰ ਕਿ ਤੂੰ ਮਾੜਾ ਜਿਹਾ ਜ਼ੁਬਾਨ ਨੂੰ ਲਗਾਮ ਦੇ, ਮਾੜਾ ਜਿਹਾ ਆਪਦੇ ਨੂੰ ਵਿਰਾਮ ਦੇ, ਇਹਨੂੰ ਥੋੜਾ ਜਿਹਾ ਬ੍ਰੇਕ ਲਾ, ਇਹ ਤੇਰੇ ਜਿਹੜੇ ਆ ਇਹੋ ਜਿਹੇ ਬੋਲ ਆ ਉਹ ਕੂਟਨੀਤਿਕ ਸੰਬੰਧ ਵਿਗਾੜ ਦੇਣਗੇ। ਉਹਨੇ ਤਾਂ ਆਪਣੀਆਂ ਦਵਾਈਆਂ ਜੋ ਵੇਚਣੀਆਂ ਨਾ ਵੱਖਰੀਆਂ। ਹਾਂਜੀ ਬਿਲਕੁਲ ਉਹ ਆਪਾਂ ਦੇਖਿਆ ਕਰੋਨਾ ਦੇ ਵਿੱਚ ਉਹਨੇ ਕੀ ਟੀਕੇ ਦਾ ਨਟੰਕੀ ਦਵਾਈ ਦੀ ਨਟੰਕੀ ਜਿਹੜੀ ਉਹ ਕਿੱਦਾਂ ਕੀਤੀ ਸੀ ਕੋਰੋਨੇ। ਆਪਾਂ ਕੁਝ ਕਾਲਸ ਜਿਹੜੀਆਂ ਜੁੜੀਆਂ ਆਪਾਂ ਉਹਨਾਂ ਦੇ ਨਾਲ ਚਰਚਾ ਕਰਦੇ ਹਾਂ। ਤੁਸੀਂ ਵੀ ਆਪਣੇ ਸਰੋਤੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 4082725200। ਇਹ ਇਸ ਦੇ ਵਿੱਚ ਕਾਲ ਲੈਣ ਤੋਂ ਪਹਿਲਾਂ ਇਹ ਚੀਜ਼ ਐਡ ਕਰ ਦਵਾਂ, ਬਹੁਤ ਘੱਟ ਸਿੱਖ ਜਰਨਲਿਸਟ ਨੇ ਜੀ। ਇਹ ਆ ਵੀ ਇਦਾਂ ਦੇ ਮੁੰਡੇ ਦੇ ਨਾਲ ਹੁਣ ਆਪਾਂ ਨੂੰ ਸਾਰਿਆਂ ਨੂੰ ਖੜਨ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ। ਬਹਾਦਰੀ ਦੇ ਨਾਲ ਕੌਨਫਲਿਕਟ ਦੇ ਏਰੀਏ ਦੇ ਵਿੱਚ ਜਾ ਕੇ ਰਿਪੋਰਟਿੰਗ ਕਰਨੀ ਬਹੁਤ ਔਖੀ। ਅਸੀਂ ਏਸੀ 'ਚ ਬੈਠੇ ਪੱਖਾ ਲਾ ਕੇ ਇੱਥੇ ਬਹਿ ਕੇ ਗੱਲ ਦੱਸਣੀ ਸਾਡੇ ਲਈ ਬਹੁਤ ਆਸਾਨ ਆ, ਪਰ ਜੋ ਮੁੰਡਾ ਅੰਗਦ ਸਿੰਘ ਕਰ ਰਿਹਾ ਉਹ ਕੰਮ ਬਹੁਤ ਔਖਾ ਗਰਾਊਂਡ ਦੇ ਉੱਤੇ ਜਾ ਕੇ ਜਿਹੜਾ ਉਹ ਕਰਨਾ। ਸੋ ਉਸ ਨੂੰ ਸਲੂਟ ਆ। ਤੇ ਉਸ ਦੇ ਨਾਲ ਜੋ ਗੱਲ ਮੇਰੀ ਹੋਈ ਆ ਉਹ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਆ। ਹਰਜੋਤ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਰਾਜਕਵੀਰ ਸਿੰਘ ਜੀ ਤੇ ਬਹੁਤ ਵਧੀਆ ਤੁਸੀਂ ਟੌਪਿਕ ਚੱਕਿਆ ਆ। ਬੜਾ ਅਨਫੋਰਚੂਨੇਟ ਪਾਰਟ ਆ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਰੇਡੀਓ ਸਟੇਸ਼ਨ, ਅਖਬਾਰਾਂ, ਟੀਵੀ ਸਟੇਸ਼ਨ, ਬੜੇ ਜਰਨਲਿਸਟ ਪੰਜਾਬੀ ਵੀ ਹੈਗੇ ਆ, ਸਾਰਿਆਂ ਨੇ ਚੁੱਪ ਧਾਰੀ ਹੋਈ ਹੈਗੀ ਆ। ਬਲਕਿ ਜਿਹੜਾ ਸਾਡਾ ਗੁਆਂਢੀ ਮੁਲਕ ਆ ਕੈਨੇਡਾ, ਉੱਥੇ ਦੇ ਬਹੁਤ ਸਾਰੇ ਪੱਤਰਕਾਰਾਂ ਨੇ ਇਸ ਇਸ਼ੂ ਨੂੰ ਚੱਕਿਆ ਹੈਗਾ। ਅੰਗਦ ਸਿੰਘ ਕੋਈ ਐਵੇਂ ਜਿਹਾ ਬੰਦਾ ਨਹੀਂ ਹੈਗਾ, ਮੈਂ ਦੱਸਦਾ ਜਾਵਾਂ। 26 ਸਾਲਾਂ ਦਾ ਨੌਜਵਾਨ, 6 ਫੁੱਟ 5 ਫੁੱਟ 6 ਫੁੱਟ ਤੇ 5 ਇੰਚ ਲੰਮਾ, 13 ਸਾਲਾਂ ਦਾ ਸੀਗਾ ਜਦ ਇਸਨੇ ਡਾਕੂਮੈਂਟਰੀ ਬਣਾਈ ਸੀ ਤੇ ਸਿੱਖਾਂ ਦੇ ਉੱਤੇ ਕਿੱਦਾਂ ਰੇਸਿਜ਼ਮ ਹੋ ਰਿਹਾ ਅਮਰੀਕਾ ਦੇ ਵਿੱਚ, ਨਸਲੀ ਹਮਲਿਆਂ ਤੇ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈਗਾ ਆ, ਨਿਊਯਾਰਕ ਤੋਂ। ਉੱਥੇ ਇਸਨੇ ਬੈਚਲਰ ਆਫ ਆਰਟਸ ਪੋਲੀਟੀਕਲ ਸਾਇੰਸ ਤੇ ਫਿਲਮ ਸਟੱਡੀਜ਼ ਤੇ ਸਟੱਡੀ ਕੀਤੀ ਹੋਈ ਹੈਗੀ ਆ। ਸੋ ਜੋ ਤੁਸੀਂ ਦੇਖੋ ਵੀ ਆਪਣੇ ਸਾਰੇ ਚੁੱਪਧਾਰੀ ਬੈਠੇ ਆ, ਜਦੋਂ ਸਲੂਟ ਮਾਰਨੇ ਹੁੰਦੇ ਆ ਤਾਂ ਤੁਸੀਂ ਦੇਖਦੇ ਹੀ ਆ ਪਿਛਲੇ ਹਫ਼ਤੇ ਕਿੱਦਾਂ ਵੱਜਦੇ ਸੀਗੇ ਹਨਾ ਉਹਨਾਂ ਦੇ ਚਮਚਿਆਂ ਦੇ। ਤੇ ਜੋ ਦੁਨੀਆ ਦਾ ਮੇਜਰ ਨਿਊਜ਼ਲੈਟ ਹੈ ਉਹਨਾਂ ਨੇ ਇਸ ਨੂੰ ਕਵਰ ਕੀਤਾ ਹੈਗਾ। ਹਿੰਦੂ ਅਖਬਾਰ ਈਵਨ ਇੰਡੀਆ ਦਾ, ਇੰਡੀਅਨ ਐਕਸਪ੍ਰੈਸ, NDTV, ਸਕਰੋਲ ਇਨ, ਕੁਇੰਟ, ਵਾਇਰ, BBC, ਇਹ ਸਾਰਿਆਂ ਨੇ ਇਸ ਚੀਜ਼ ਨੂੰ ਕਵਰ ਕੀਤਾ। ਮੁੰਡੇ ਦੇ ਨਾਲ ਸ਼ਰੇਆਮ ਤੁਸੀਂ ਧੱਕਾ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਇਸਨੇ ਕਿਸਾਨ ਮੋਰਚੇ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਕਵਰੇਜ ਵਾਈਸ ਤੇ ਆਉਂਦੀ ਸੀ, ਉਹ ਅੰਗਦ ਸਿੰਘ ਦੀ ਆਉਂਦੀ ਸੀ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ। ਸੋ ਸਾਡੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਸਾਰਿਆਂ ਦਾ ਫਰਜ਼ ਬਣਦਾ ਹੈ ਇਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ ਹੈਗਾ। ਇਸ ਤੋਂ ਬਿਨਾਂ ਇਸਨੇ ਪਿਛਲੇ ਕੁਛ ਹਫ਼ਤੇ ਪਹਿਲਾਂ ਇੰਡੀਆ ਦੀ ਸਰਕਾਰ ਤੋਂ ਮੰਗਿਆ ਸੀ ਵੀ ਮੈਂ ਦਲਿਤਾਂ ਦੇ ਉੱਤੇ ਡਾਕੂਮੈਂਟਰੀ ਬਣਾਉਣੀ ਆ, ਵੀ ਉਹਨਾਂ ਦਾ ਧੱਕਾ ਹੁੰਦਾ, ਉਹਨੇ ਨਾ ਕਰਤੀ। ਪਰ ਇਸ ਵਾਰ ਜਦੋਂ ਉਹ ਜਾ ਰਿਹਾ ਸੀ, ਉਸਨੇ ਸਪੈਸ਼ਲੀ ਕਿਹਾ ਸੀ ਵੀ ਮੈਂ ਆਪਣੀ ਪਰਿਵਾਰਿਕ ਫੰਕਸ਼ਨ ਦੇ ਉੱਤੇ ਜਾ ਰਿਹਾ, ਜੋ ਫੈਮਿਲੀ ਫੰਕਸ਼ਨ ਆ ਦਿੱਲੀ, ਤੇ ਉੱਥੇ ਉਸਨੇ ਰਹਿਣਾ ਹੈਗਾ। ਸੋ ਜਦੋਂ ਉਹ ਉਤਰਿਆ 3 ਘੰਟੇ ਉੱਤੇ ਰੱਖਿਆ ਤੇ ਉਹਨੂੰ ਪੂਰੀ ਤਰ੍ਹਾਂ ਉਹਨੇ ਜਲੀਲ ਕੀਤਾ। ਜਲੀਲ ਕਰਨ ਤੋਂ ਬਾਅਦ ਫਿਰ ਵਾਪਸ ਜੋ ਆ ਇੱਥੇ ਚਾੜ ਦਿੱਤਾ। ਸੋ ਇਹ ਬਹੁਤ ਹੀ ਮਾੜੀ ਗੱਲ ਆ, ਸਾਨੂੰ ਇਸ ਦੇ ਨਾਲ ਖੜਨਾ ਚਾਹੀਦਾ। ਇੱਕ ਬਹੁਤ ਹੀ ਉੱਭਰਦਾ ਜਰਨਲਿਸਟ ਹੈਗਾ, ਜਿਸ ਤਰ੍ਹਾਂ ਦਸਤਾਰਧਾਰੀ ਸਿੱਖ ਇੱਕ ਇੰਗਲੈਂਡ ਦੇ ਵਿੱਚ ਸਕਾਈ ਨਿਊਜ਼ ਦੇ ਲਈ ਲੱਗਾ ਹੈਗਾ, ਇਸ ਤਰ੍ਹਾਂ ਇਹ ਅੰਮ੍ਰਿਤਧਾਰੀ ਮੁੰਡਾ ਨੌਜਵਾਨ
ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ, ਜੀ ਜੀ ਵਾਇਸ ਦੇ ਉੱਤੇ ਬਹੁਤ ਵਧੀਆ ਪ੍ਰੋਗਰਾਮ ਕਰ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇੰਡੀਆ ਦੇ ਵਿੱਚ, ਸ਼੍ਰੀਲੰਕਾ 'ਚ, ਸਾਊਥ ਅਮਰੀਕਾ 'ਚ ਵੀ ਕਾਫੀ ਇਸ਼ੂਜ਼ ਦੇ ਉੱਤੇ ਕੰਮ ਕੀਤਾ ਹੈਗਾ। ਸੋ ਸਾਨੂੰ ਹਰ ਇੱਕ ਆਪਣੇ ਭੈਣ ਭਰਾ, ਹਰ ਇੱਕ ਸਿੱਖ ਬੱਚੇ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ, ਇਸ ਇਸ਼ੂ ਬਾਰੇ ਦੱਸਣਾ ਚਾਹੀਦਾ ਵੀ ਦੇਖੋ ਵੀ ਕਿੱਦਾਂ ਧੱਕਾ ਹੋ ਰਿਹਾ। ਕਿਉਂਕਿ ਬਹੁਤ ਸਾਰੇ ਲੋਕ ਨਾ ਇੱਥੇ ਆ ਕੇ ਉਹ ਸੋਚਦੇ ਰਹਿੰਦੇ, ਨਹੀਂ ਜੀ ਹਜੇ ਮੈਂ ਕੱਲ ਹੀ ਸੁਣ ਰਿਹਾ ਸੀ ਜਿਹੜਾ ਅਨੁਪਮ ਖੇਰ ਆ ਜੀ ਉਹਨੂੰ ਜਦੋਂ ਕੋਈ ਪੁੱਛ ਰਿਹਾ ਸੀ ਵੀ ਲਾਲ ਸਿੰਘ ਚੱਡਾ ਫਿਲਮ ਕਾਹਤੇ ਤੁਸੀਂ ਬਾਈਕਾਟ ਕੀਤੀ ਹੈਗੀ ਆ, ਵੀ ਤੂੰ ਉਹਦੇ ਬਾਈਕਾਟ ਦੇ ਹੱਕ 'ਚ ਕਾਹਤੇ ਆ, ਉਹ ਕਹਿੰਦਾ ਵੀ ਜਿਹੜੀ ਇੰਡੀਆ ਆ ਇਹ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਆ, ਤੇ ਇੰਡੀਆ ਦੇ ਵਿੱਚ ਲੋਕਾਂ ਨੂੰ ਬੋਲਣ ਦੀ ਜਿੰਨੀ ਆਜ਼ਾਦੀ ਆ ਇਹ ਹੋਰ ਦੁਨੀਆ 'ਚ ਕਿਸੇ ਮੁਲਕ 'ਚ। ਅੱਜ ਉਹਨਾਂ ਦਾ ਜਲੂਸ ਨਿਕਲ ਹੋਇਆ ਰਾਤੀ, ਦੇਖੋ ਤੁਹਾਡੇ ਸਾਹਮਣੇ ਆ। 25 ਸਾਲਾਂ ਦਾ ਜਿਹੜਾ ਮੁੰਡਾ ਆ, ਇੱਥੇ ਦਾ ਬੋਰਨ ਆ, ਕੋਈ ਉਹਦਾ ਕ੍ਰਿਮੀਨਲ ਰੈਕਰਡ ਨਹੀਂ, ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ, ਐਡੀ ਤਕੜੀ ਆਰਗੇਨਾਈਜੇਸ਼ਨ ਲਈ ਕੰਮ ਕਰਦਾ ਤੇ ਉਹਨੂੰ ਡਿਪੋਰਟ ਕੀਤਾ ਗਿਆ ਹੈ। ਸੋ ਇਹ ਜਿਹੜੇ ਇੱਥੇ ਭਾਰਤ ਸਰਕਾਰ ਦੇ ਪਿੱਠੂ ਵੀ ਹੁੰਦੇ ਆ, ਉਹਨਾਂ ਨੂੰ ਜਿਹੜੇ ਸਲਾਮਾਂ ਮਾਰਦੇ ਆ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਭਾਈ ਹੁਣ ਬੋਲੋ, ਠੀਕ ਹੈ ਕਿ ਨਹੀਂ, ਜਿੱਥੇ ਤੁਹਾਡਾ ਫਰਜ਼ ਬਣਦਾ ਹੈਗਾ। ਅੱਜ ਕੱਲ ਅੰਗਦ ਸਿੰਘ ਸੀ, ਅੱਜ ਆਪਾਂ ਵੀ ਹੋ ਸਕਦੇ ਹਾਂ, ਪਰਸੋਂ ਨੂੰ ਤੁਸੀਂ ਵੀ ਹੋਣਾ ਆ। ਸੋ ਇਹ ਬਹੁਤ ਤੁਸੀਂ ਦੇਖਿਆ ਹੋਣਾ ਵੀ ਆਪਣੇ ਵੀ ਭਾਵੁਕ ਹੋ ਕੇ ਕਈ ਵਾਰੀ ਫਿਰ ਜਿਊਜ਼ ਦੀ ਐਗਜ਼ਾਮਪਲ ਦੇਣ ਲੱਗ ਪੈਂਦੇ। ਗੁਰੂ ਘਰਾਂ 'ਚ ਵੀ ਸਾਰੇ ਵੀ ਦੇਖੋ ਜੀ ਜਿਊਜ਼ ਕਿੱਥੇ ਪਹੁੰਚ ਗਏ। ਜਦੋਂ ਜਿਊਜ਼ ਦੇ ਨੌਜਵਾਨ ਬੱਚੇ ਫਾਈਟ ਕਰ ਰਹੇ ਸੀ ਉਸ ਟਾਈਮ ਨਾਜ਼ੀਆਂ ਦੇ ਖਿਲਾਫ, ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਸਭ ਤੋਂ ਖਤਰਾ ਕਿਹਤੋਂ ਆ, ਉਹ ਕਹਿੰਦੇ ਸਾਡੇ ਜਿਹੜੇ ਐਲਡਰਸ ਆ, ਬਜ਼ੁਰਗ ਆ, ਉਹਨਾਂ ਤੋਂ ਆ। ਉਹ ਮੰਨਦੇ ਨਹੀਂ ਹੈਗੇ, ਉਹ ਕਹਿੰਦੇ ਨਹੀਂ ਸਾਡੇ ਨਾਲ ਐਡਾ ਧੱਕਾ ਨਹੀਂ ਹੋਣਾ, ਕੋਈ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਆ। ਸੋ ਉਹੀ ਗੱਲ ਸਾਡੇ ਸਿੱਖਾਂ ਨਾਲ ਹੋ ਰਿਹਾ। ਸਾਡੇ ਜੋ ਬਜ਼ੁਰਗ ਲੀਡਰ ਸੀ ਉਹਨਾਂ ਨੇ ਸਾਰਿਆਂ ਨੇ ਭੱਟਾ ਬਿਠਾ ਲਿਆ, ਤੁਹਾਡੇ ਸਾਹਮਣੇ ਹੀ ਆ। ਸੋ ਆਪਣੀ ਜਿੰਨੀ ਵੀ ਨੌਜਵਾਨ ਪੀੜ੍ਹੀ ਆ, ਦੇਖੋ ਹੁਣ ਹਰ ਫੀਲਡ ਦੇ ਵਿੱਚ ਆ, ਸੋ ਆਪਣਾ ਸਾਥ ਦੇਣਾ ਚਾਹੀਦਾ। ਬਹੁਤ ਵਧੀਆ ਪ੍ਰੋਗਰਾਮ ਆ, ਤੇ ਜਿੰਨੇ ਸਾਡੇ ਸਰੋਤੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਪੁਆਇੰਟ ਜ਼ਰੂਰ ਦਿਆ ਕਰੋ। ਐਵੇਂ ਡਰਿਆ ਨਾ ਕਰੋ, ਐਵੇਂ ਅਮਰੀਕਾ 'ਚ ਰਹਿੰਦੇ ਆ, ਆਜ਼ਾਦ ਮੁਲਕ 'ਚ ਰਹਿੰਦੇ ਹੈਗੇ ਆ, ਤੇ ਜੇ ਤੁਸੀਂ ਆਪਣਾ ਆਜ਼ਾਦੀ ਦਾ ਹੱਕ ਜੇ ਤੁਹਾਡੇ ਕੋਲ ਹੈਗਾ ਆ ਉਹ ਐਕਸਪ੍ਰੈਸ ਨਹੀਂ ਕਰ ਸਕਦੇ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਜੀ ਥੈਂਕ ਯੂ ਹਰਜੋਤ ਜੀ, ਮਿਹਰਬਾਨੀ ਜੀ, ਧੰਨਵਾਦ। ਆਪਣੇ ਅਗਲੇ ਕਾਲਰ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪਰਵੀਨ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਉਹ ਵੀ ਜੀ ਉਹ ਆਪਣੇ ਡਾਕਟਰ ਅਗਰੇਤਾ ਨਹੀਂ ਹੈਗਾ, ਮੈਂ ਕਿਹਾ ਵੀ ਜਿੱਥੇ ਦਲਤਾਂ ਦੀ ਜ਼ਰੂਰਤ ਹੈ ਨਾ, ਮਤਲਬ ਘੋੜੀ ਦੇ ਬੈਠ ਨਹੀਂ ਸਕਦਾ, ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਵਿਆਹ ਦੇ ਟਾਈਮ, ਉਹ ਅਗਰੇਤੇ ਨੂੰ ਉੱਧਰ ਜਾਣਾ ਚਾਹੀਦਾ, ਯੂਪੀ ਦੀ ਸੀਟਾਂ ਐਮਪੀ ਦੇ ਵਿੱਚ ਉੱਧਰ। ਹਾਂਜੀ ਰਾਜ ਕਰਨਵੀਰ ਸਿੰਘ ਨੇ ਉਹੀ ਮਿਸਾਲ ਦਿੱਤੀ ਹੈ ਜੀ। ਜੀ ਥੈਂਕ ਯੂ ਜੀ, ਥੈਂਕ ਯੂ ਜੀ ਕਾਲ। ਪ੍ਰਗਟ ਸਿੰਘ ਜੀ। ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਦੁਖੀਆਂ ਦੀ ਆਵਾਜ਼ ਸਾਡੇ ਲੋਕਾਂ ਤੱਕ ਪਹੁੰਚਾਉਂਦੇ, ਤੇ ਫਿਰ ਪਤਾ ਲੱਗਦਾ ਵੀ ਕੀ ਹੋਣ ਡਿਆ ਜੀ। ਤੇ ਬਹੁਤ ਘਟੀਆ ਗੱਲ ਹੈ ਜੀ ਜੇ ਇਹਦੇ ਮੁੰਡੇ ਨਾਲ, ਜਿੱਦਾਂ ਤੁਸੀਂ ਦੱਸ ਰਹੇ ਜੇ ਨੌਜਵਾਨ ਨਾਲ ਧੱਕਾ ਹੋ ਰਿਹਾ। ਪਰ ਕੀਤਾ ਕੀ ਜਾਵੇ, ਉਹ ਜੱਗੀ ਜੋਹਲ ਜਿਹੜਾ ਉਹਦਾ ਇੰਗਲੈਂਡ ਦੇ ਵਾਲੇ ਹੀ ਸਾਥ ਨਹੀਂ ਦਿੱਤਾ, ਦੱਸਦੇ ਆ ਜੀ। ਸਾਥ ਕੀ ਦਿੱਤਾ, ਭੱਠਾ ਉਹਨਾਂ ਨੇ ਭਾਇਆ, ਉੱਥੋਂ ਦੀ ਏਜੰਸੀ ਨੇ, ਇੰਟੈਲੀਜੈਂਸ ਨੇ ਜਿਹੜਾ ਆ ਉਹ ਆਪ ਦੱਸੀ ਆ ਜਾਣਕਾਰੀਆਂ ਉਹਨਾਂ ਨੂੰ। ਉਹੀ ਨਾ, ਇਹ ਸਭ ਰਲੇ ਗਲੇ ਆ। ਉਹ ਜਿਹੜਾ ਤੁਸੀਂ ਦੱਸ ਰਹੇ ਵੀ ਬੋਲਣ ਦੀ ਇੰਡੀਆ 'ਚ ਖੋਲਿਆ ਜੋ ਕਹਿੰਦੇ ਉਹ ਬੋਲੀ ਜਾਓ, ਭਾਵੇਂ ਰਾਤ ਦਿਨ ਬੋਲੀ ਜਾਓ। ਹਾਂ ਇਹ ਗੱਲ ਸਹੀ ਹੈ, ਬਿਲਕੁਲ ਸਹੀ। 140-50 ਨੰਬਰ ਫਿਰਦਾ, ਫਿਰ ਪਹਿਲੇ ਖੀਰਲੇ ਤੋਂ ਪਹਿਲਾ ਨੰਬਰ ਹੋ ਜਾਊਗਾ। ਉਹਦੇ ਅੰਦਰ ਦਵਾ ਬੋਲੋ, ਦਵਾ ਬੋਲੋ, ਸਾਡੀ ਭਾਸ਼ਾ ਬੋਲੋ। ਸਹੀ ਬਸ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਠੀਕ ਹੈ ਜੀ, ਥੈਂਕ ਯੂ ਪ੍ਰਗਟ ਜੀ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਪ੍ਰਵੀਨ, ਉੱਥੇ ਨਿਰਾਸ਼ਾਜਨਕ ਜਿਹੜੀ ਆ। ਜੀ ਅਮਰੀਕੀ ਜਰਨਲਿਸਟ ਨੂੰ ਆਉਣ ਨਹੀਂ ਦੇਣਾ, ਜਿਹੜਾ ਕੋਈ ਉੱਥੇ ਮਾੜਾ ਮੋਟਾ ਬੋਲਦਾ ਉਹਨੂੰ ਅਡਾਨੀ ਨੇ ਖਰੀਦ ਲੈਣਾ। ਬਿਲਕੁਲ ਏਦਾਂ ਹੀ ਹੈ, ਏਦਾਂ ਨਾ। 29% ਸਟੇਕ ਰੀਸੈਂਟਲੀ ਐਨਡੀਟੀਵੀ ਦੇ ਵਿੱਚ ਉਹਨਾਂ ਨੇ ਖਰੀਦਿਆ, ਜੇ ਆਲਦੋ ਦੀ ਮੈਜੋਰਟੀ ਨਹੀਂ ਆ, 26% ਉਹਨੇ ਖਰੀਦਣ ਦੀ ਹੋਰ ਕੋਸ਼ਿਸ਼ ਕੀਤੀ ਸੀਗੀ। ਇੱਕ ਗੱਲ ਮੈਂ ਇੱਥੇ ਹੋਰ ਜਿਹੜੀ ਨੋਟ ਕੀਤੀ ਹੈ ਰਾਜਕਰਨਵੀਰ ਸਿੰਘ ਜੀ, ਉਹ ਇਹ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਆਪਦੇ ਏਜੰਡੇ ਚਲਾਉਣੇ ਹੁੰਦੇ ਆ, ਲਾਗੂ ਕਰਨੇ ਹੁੰਦੇ ਆ, ਉਹਨਾਂ ਨੂੰ ਜ਼ਹਿਨੀਅਤ ਤੋਂ ਬੜਾ ਡਰ ਲੱਗਦਾ, ਉਹਨਾਂ ਨੂੰ ਬਰੀਕ ਦਿਮਾਗਾਂ ਤੋਂ ਬੜਾ ਡਰ ਲੱਗਦਾ। ਕਾਰਨ ਇਹ ਕਿ ਤੁਸੀਂ ਇਹ ਮੁੰਡੇ ਦੀ ਰਿਪੋਰਟਿੰਗ ਦੇਖੋ, ਇਹਦਾ ਮਿਆਰ ਦੇਖੋ। 13 ਸਾਲ ਮੇਰਾ ਖਿਆਲ ਖਾਲਸਾ ਜੀ ਦੱਸ ਕੇ ਗਏ ਨੇ ਕਿ ਛੋਟੀ ਜਿਹੀ ਉਮਰੇ ਡਾਕੂਮੈਂਟਰੀ ਬਣਾਈ, ਔਰ ਇੱਕ ਜੈਨੇਟਿਕਲੀ ਰਿਸ਼ਤਾ ਹੈ ਸਿੱਖ ਇਸ਼ੂਜ਼ ਦੇ ਨਾਲ। ਮਾਤਾ ਜੀ ਨੇ ਕਿਤਾਬ ਲਿਖੀ ਹੈ, ਜਿਵੇਂ ਤੁਸੀਂ ਦੱਸਿਆ, ਭਾਈ ਜਸਵੰਤ ਸਿੰਘ ਖਾਲੜਾ ਜੀ ਤੇ, ਹਨਾ। ਤਾਂ ਉਹ ਲਗਾਤਾਰ ਕੰਮ ਕਰ ਰਿਹਾ। ਔਰ ਦੇਖੋ ਇਹ ਇੱਕ ਸ਼ਾਨਦਾਰ ਸ਼ਖਸੀਅਤ ਦੀ ਇੱਕ ਇਹੀ
ਥੋੜ੍ਹੀ ਜਿਹੀ ਮਿਸਾਲ ਹੁੰਦੀ ਹੈ ਜਾਂ ਇਹ ਪਛਾਣ ਹੁੰਦੀ ਹੈ। CA NRC ਦਾ ਝਗੜਾ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਸੀ, ਕਵਰ ਕੀਤਾ। ਜਿਹੜਾ ਕਿਸਾਨ ਅੰਦੋਲਨ ਸੀ ਪੰਜਾਬੀਆਂ ਦਾ, ਕਿਰਤੀਆਂ ਦਾ, ਕਿਸਾਨਾਂ ਦਾ, ਸਿੱਖਾਂ ਦਾ, ਸਾਰਿਆਂ ਦਾ ਝਗੜਾ ਸੀ, ਸਾਰੇ ਫਸਲਾਂ ਦਾ, ਨਸਲਾਂ ਦਾ ਝਗੜਾ ਸੀ, ਕਵਰ ਕੀਤਾ। ਹੁਣ ਸਿੱਖ ਇਸ਼ੂਜ਼ ਤੇ ਲਗਾਤਾਰ ਬੋਲ ਰਹੇ ਨੇ। ਔਰ ਇਦੋਂ ਵੀ ਸੋਹਣੀ ਗੱਲ ਇਹ ਹੈ ਕਿ ਦਲਿਤਾਂ ਤੇ ਵੀ ਚੁੱਪ ਨਹੀਂ ਹੈ। ਕਈ ਲੋਕਾਂ ਦੇ ਮੈਂ ਦੇਖਿਆ ਮਾਪਦੰਡ ਨੇ ਕਿ ਅਸੀਂ ਇੱਥੋਂ ਤੱਕ ਬੋਲਣਾ ਆ, ਅਸੀਂ ਆਹ ਇਸ਼ੂਜ਼ ਤੇ ਬੋਲਣਾ ਵਾ, ਜਦੋਂ ਸਿੱਖ ਇਸ਼ੂ ਦੀ ਗੱਲ ਆ ਗਈ ਅਸੀਂ ਮੋੜ ਕੱਟ ਜਾਣਾ ਹੈ, ਮੁਸਲਮਾਨਾਂ ਦੀ ਗੱਲ ਆ ਗਈ ਅਸੀਂ ਮੋੜ ਕੱਟ ਜਾਣਾ ਹੈ। ਅਸੀਂ ਸਿਰਫ ਉਸੇ ਸਟੇਟ ਦੇ ਵਿੱਚ ਬੋਲਣਾ ਜਿੱਥੇ ਕੋਈ ਕਹਿੰਦਾ ਨਹੀਂ, ਦੂਜੇ ਥਾਂ ਦੇ ਜਿੱਥੇ ਵੱਢ ਟੁੱਕਦੇ ਉੱਥੇ ਨਹੀਂ ਬੋਲਣਾ। ਮਤਲਬ ਇਹ ਪੈਮਾਨਾ ਦੇਖਿਆ। ਪਰ ਤੁਸੀਂ ਦੇਖੋ ਵੀ ਰੋਸ਼ਨ ਦਿਮਾਗ ਜਰਨਲਿਸਟ ਆ, ਪੱਤਰਕਾਰ ਆ, ਔਰ ਪੂਰਾ ਸਿੱਖੀ ਸਿਧਾਂਤ ਦੇ ਉੱਤੇ ਪਹਿਰਾ ਦੇ ਕੇ ਉਹ ਗੱਲ ਜਿਹੜੀ ਕਰਨੀ ਆ ਉਹ ਵੀ ਕਰਨੀ ਆ, ਤੇ ਨਾਲ ਹੋਰ ਜਿਹੜੇ ਅਹਿਮ ਮਸਲੇ ਨੇ ਉਹਨਾਂ ਤੇ ਹਿੱਕ ਠੋਕ ਵਜਾ ਕੇ ਬਾਕੀ ਦੇ ਨਾਲ ਗੱਲ ਕਰਨੀ ਹੈ। ਰਾਜਕਰਮਵੀਰ ਸਿੰਘ ਜੀ, ਵੇਲਾ ਇੱਕ ਬ੍ਰੇਕ ਦਾ ਹੋ ਚੱਲਿਆ। ਬ੍ਰੇਕ ਦੇ ਲਈ ਰੁਕਦੇ ਹਾਂ ਆਪਾਂ ਸਰੋਤੇ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਕਈ ਹੋਰ ਅਹਿਮ ਮਸਲਿਆਂ ਨੂੰ ਲੈ ਕੇ ਵੀ ਆਪਾਂ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5200। ਇਹਨਾਂ ਮਸਲਿਆਂ ਦੇ ਉੱਤੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਜੀ। ਬਿਲਕੁਲ ਜੀ। ਜੋ ਉੱਥੇ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਜੋ ਇਸ ਟਾਈਮ ਚੱਲ ਰਿਹਾ ਤੇ ਜੋ ਡਰਿਆ ਭਾਰਤ ਮਹਿਸੂਸ ਕਰ ਰਿਹਾ ਆ ਮਿਆਰੀ ਪੱਤਰਕਾਰਾਂ ਤੋਂ, ਉਹ ਉਸ ਦੇ ਉੱਤੇ ਆਪਾਂ ਚਰਚਾ ਨੂੰ ਵੀ ਜਿਹੜਾ ਨਾਲ ਹੀ ਕੰਟੀਨਿਊ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਚੱਲ ਰਿਹਾ ਸਾਂਝੀ ਸਾਥ। ਗੱਲਬਾਤ ਕਰ ਰਹੇ ਹਾਂ ਪੱਤਰਕਾਰ, ਸਿੱਖ ਨੌਜਵਾਨ ਪੱਤਰਕਾਰ ਅੰਗਦ ਸਿੰਘ ਦੇ ਬਾਰੇ। ਚਰਚਾ ਨੂੰ ਅੱਗੇ ਤੋਰਦਿਆਂ ਨਾਲ ਜੋੜਦਿਆਂ ਪਹਿਲਾਂ ਰਾਜ ਕਰਨਵੀਰ ਸਿੰਘ ਜੀ ਨੂੰ। ਰਾਜ ਜੀ, ਇੱਕ ਵਾਰ ਮੁੜ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਝ ਕੁ ਕਮੈਂਟਸ ਜਿਹੜੇ ਪ੍ਰਵੀਨ ਜੀ ਆਪਾਂ ਨੂੰ ਫੇਸਬੁੱਕ YouTube ਤੇ ਜਿਹੜੇ ਉਹ ਆਏ ਆ। ਜਸਕੋਮਲ ਸਿੰਘ ਆਪਣੇ ਵਿਚਾਰ ਸਾਂਝੇ ਕਰਦੇ, ਕਹਿੰਦੇ ਸ਼ੁਕਰ ਆ ਯੂਐਸਏ ਭੇਜ ਦਿੱਤਾ, ਕਿਤੇ ਜੱਗੀ ਜੌਲ ਵਾਂਗੂ ਉਹਨਾਂ ਨੇ ਅੰਦਰ ਨਹੀਂ ਰੱਖ ਲਿਆ। ਕਹਿੰਦੇ ਇੰਡੀਅਨ ਡੈਮੋਕ੍ਰੇਸੀ ਰੈਸਟ ਇਨ ਪੀਸ। ਰੈਸਟ ਇਨ ਪੀਸ ਨਹੀਂ, ਰੈਸਟ ਇਨ ਮੋਦੀ ਵਾਲਾ ਹਿਸਾਬ ਆ ਉੱਥੇ ਵੀ। ਜੇ ਮੋਦੀ ਜੋ ਕਹਿੰਦਾ ਜੇ ਉਦਾਂ ਕਰ ਲਓ ਤਾਂ ਠੀਕ ਆ। ਓਂਕਾਰ ਸਿੰਘ ਕਹਿੰਦੇ ਵੀ ਇੰਡੀਆ ਦੇ ਜਿਹੜੇ ਜ਼ਿਆਦਾ ਪੱਤਰਕਾਰ ਆ, ਉਹ ਜਿਹੜੇ ਬਾਹਰ ਬੈਠੇ ਪੱਤਰਕਾਰ, ਉੱਥੇ ਦੇ ਜਿਹੜੇ ਪੱਤਰਕਾਰ ਆ ਬੇਸਿਕਲੀ ਸੈਂਟਰ ਸਰਕਾਰ ਦੇ ਤਲਵੇ ਚੱਟਦੇ ਆ। ਉਹਨਾਂ ਦੀ ਜੋ ਵੀ ਆ ਉਹੀ ਕੁਛ ਜਿਹੜਾ ਉਹ ਦੱਸੀ ਜਾਂਦੇ ਆ। ਜਿੱਦਾਂ ਆਪਣੇ ਇੱਕ ਕਾਲਰ ਪ੍ਰਗਟ ਸਿੰਘ ਵੀ ਕਹਿ ਗਏ ਵੀ ਬੋਲਣ ਦੀ ਆਜ਼ਾਦੀ ਤਾਂ ਉਸ ਚੀਜ਼ ਨੂੰ ਹੈਗੀ ਹੈ ਵੀ ਉਹਨਾਂ ਦੀ ਪ੍ਰਸ਼ੰਸਾ ਜਿੰਨੀ ਮਰਜ਼ੀ ਕਰੀ ਜਾਓ, ਕ੍ਰਿਟਿਕਸ ਜਿਹੜੇ ਉਹ ਨਹੀਂ ਆ। ਇੱਕ ਜਿਹੜੀ ਜਸਕੋਮਲ ਹੋਣਾ ਨੇ ਗੱਲ ਕੀਤੀ, ਉਹਨੂੰ ਆਪਾਂ ਜੇ ਥੋੜਾ ਹੋਰ ਬਰੀਕੀ ਦੇ ਨਾਲ ਦੇਖੀਏ। ਯੂਕੇ ਤੋਂ ਆਇਆ ਜੱਗੀ ਜੌਲ ਨੂੰ ਅੰਦਰ ਕਰ ਲਿਆ। ਹੁਣ ਜਿਹੜੀ ਰੀਸੈਂਟ ਖਬਰ ਆਈ ਆ, ਉੱਥੋਂ ਇਹ ਕਨਫਰਮ ਹੋ ਗਿਆ ਵੀ ਉਹਦੇ ਵਿੱਚ ਉੱਥੋਂ ਦੀ ਜਿਹੜੀ ਖੂਫੀਆ ਤੰਤਰ ਸੀਗਾ ਉਹ ਜੁੜਿਆ ਸੀ, ਉਹਨਾਂ ਨੇ ਦਿੱਤੀ ਸੀ ਰਿਪੋਰਟ। ਇਸ ਲਈ ਉਹ ਅਜੇ ਤੱਕ ਉਹਨੂੰ ਛੱਡ ਨਹੀਂ ਰਹੇ। ਇਨਵੋਲਵਮੈਂਟ ਉੱਥੇ ਦੀ ਜਿਹੜੀ ਖੂਫੀਆ ਏਜੰਸੀਆਂ ਦੀ ਨਾਲ ਸੀਗੀ। ਇਹ ਜਿਹੜਾ ਰਿਪਰੀਵ ਹਿਊਮਨ ਰਾਈਟ ਵਾਚ ਵਾਲੇ ਆ, ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ। ਹੁਣ ਇਹਦੇ ਖਿਲਾਫ ਤਾਂ ਇਹਦੀਆਂ ਤੇ ਸਾਰੀਆਂ ਰਿਪੋਰਟਾਂ ਸ਼ਰੇਆਮ ਸਾਹਮਣੇ ਆ। ਜਰਨਲਿਸਟ ਦਾ ਉਹ ਇੱਕ ਬੋਲਣ ਵਾਲਾ ਸੀਗਾ, ਉਹ ਦੱਸਦਾ ਸੀਗਾ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਇੰਡੀਆ ਦੇ ਵਿੱਚ ਹੋ ਰਹੀ ਆ। ਜਿਹੜਾ ਬੰਦਾ ਕੁਝ ਉੱਥੇ ਕਰਨ ਲੱਗਦਾ ਆ, ਭਾਰਤ ਵਾਲੇ ਉਸ ਤੋਂ ਬਹੁਤ ਚੱਲਦੇ ਆ। ਹਾਂਜੀ, ਮਾਫ ਕਰਨਾ, ਇੱਕ ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ। ਸ਼ਾਇਦ ਥੋੜਾ ਜਿਹਾ ਹੋਰ ਪਿੱਛੇ ਜੇ ਆਪਾਂ ਚਲੇ ਜਾਈਏ, ਯੂਕੇ ਦੇ ਰੋਲ ਤੇ ਸ਼ਾਇਦ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਸੀਗਾ ਉਹ ਵੀ ਪਲਾਨਡ ਇਹਨਾਂ ਦੇ ਨਾਲ ਹੀ ਕੀਤਾ ਗਿਆ ਸੀ। ਥੈਚਰ ਜਿਹੜੀ ਸੀ, ਹਾਂਜੀ, ਮਾਰਗਰੇਟ ਥੈਚਰ ਜਿਹੜੀ ਸੀਗੀ ਉਸ ਟਾਈਮ ਦੀ। ਮਤਲਬ ਜਿਹੜੀ ਬ੍ਰਿਟਿਸ਼ ਦੀ ਇੰਡੀਅਨ ਸਿਸਟਮ ਦੇ ਵਿੱਚ ਇਨਵੋਲਵਮੈਂਟ ਆ, ਉਹ ਥੋੜੀ ਜੀ ਪ੍ਰੋ ਇੰਡੀਅਨ ਸਟੇਟ ਹੀ ਰਹਿੰਦੀ ਹੈ। ਥੋੜੀ ਜਿਹੀ ਨਹੀਂ, ਪੂਰੀ ਰਹਿੰਦੀ ਹੈ। ਹਾਂ, ਮਤਲਬ ਥੋੜੀ ਜਿਹੀ ਲਫ਼ਜ਼ ਵਰਤਿਆ ਗਿਆ। ਹੁਣ ਤਾਂ ਜਿਹੜਾ ਸੁਨਾਕ, ਰਿਸ਼ੀ ਸੁਨਾਕ ਜਿਹੜਾ ਮੇ ਵੀ ਅਗਲਾ ਪ੍ਰਧਾਨ ਮੰਤਰੀ ਉੱਥੇ ਦਾ ਜਿਹੜਾ ਉਹ ਹੋ ਸਕਦਾ ਆ, ਉਹ ਹੁਣ ਉੱਥੋਂ ਦੇ ਇਨਫੋਸਿਸ ਦਾ ਜਿਹੜਾ ਮਾਲਕ, ਉਸਦੀ ਕੁੜੀ ਨਾਲ ਵਿਆਹ ਹੈ ਜੀ। ਅੱਛਾ, ਮੂਰਤੀ ਪਰਿਵਾਰ ਆ, ਉਹਦੇ ਨਾਲ ਜਿਹੜਾ ਉਹ ਵਿਆਹ ਆ। ਸੋ ਉਹਦੇ ਤਾਂ ਜੱਦੀ ਪੁਸ਼ਤੀ ਜਿਹੜਾ ਉਹ ਚੀਜ਼ਾਂ ਉਸਦੇ ਨਾਲ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਸੋ ਚਲੋ ਉਹ ਇੱਕ ਵੱਖਰਾ, ਉਹ ਇੱਕ ਵੱਖਰਾ ਜਿਹੜਾ ਉਹ ਵਿਸ਼ਾ ਹੈ। ਪਰ ਅੰਗਦ ਸਿੰਘ ਵਾਈਸ ਨਿਊਜ਼ ਦੇ ਲਈ ਜਿਹੜਾ ਸਾਊਥ ਏਸ਼ੀਆ ਦੇ ਲਈ ਕਵਰ ਕਰਦਾ ਆ, ਮੈਂ ਖੁਸ਼ਕਿਸਮਤ ਆ। ਇੱਕ ਵਾਰੀ ਅੰਗਦ ਸਿੰਘ, ਮੈਂ ਤੇ ਇੱਕ ਹੋਰ ਜਿਹੜੇ ਸੀਗੇ ਜਰਨਲਿਸਟ, ਜਕਾਰਾ ਮੂਵਮੈਂਟ ਵਾਲਿਆਂ ਨੇ ਬੱਚਿਆਂ ਦੇ ਨਾਲ ਇੱਕ ਸੈਮੀਨਾਰ ਰੱਖਿਆ ਸੀਗਾ, ਮੀਟਿੰਗ ਰੱਖੀ ਸੀ ਵੀ ਸਿੱਖ ਚਿਹਰੇ ਜਿਹੜੇ ਸਿੱਖ ਪੱਤਰਕਾਰ ਵੱਖ-ਵੱਖ ਥਾਵਾਂ ਦੇ ਉੱਤੇ ਆ, ਵੀ ਉਹਨਾਂ ਦੇ ਨਾਲ। ਉਦੋਂ ਮੈਨੂੰ ਇਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਉਦੋਂ ਇਹਨੇ ਦੱਸਿਆ, ਕਹਿੰਦਾ ਵੀ ਜਦੋਂ ਜਿਹੜੇ ਹੁਣ ਆਪਾਂ ਚਾਹੇ ਅਮਰੀਕਨ ਮੀਡੀਆ ਹਾਊਸਿਸ ਵੀ ਆ ਨਾ, ਉਹ ਵੀ ਜਿਹੜੇ ਬਾਹਰਲੇ ਮੁਲਕ ਦੇ
ਜਿਹੜੇ ਇਸ਼ੂਜ਼ ਆ ਉਹਨੂੰ ਇੰਨੀ ਤਰਜੀਹ ਨਹੀਂ ਦਿੰਦੇ। ਕਹਿੰਦੇ ਮੈਂ ਉਹਨਾਂ ਦੇ ਕੋਲ ਕਈ ਪ੍ਰੋਜੈਕਟ ਲੈ ਕੇ ਗਿਆ ਸੀਗਾ ਉਹ ਅੱਛਾ ਵੀ ਆਪਾਂ ਉਹ ਕਵਰ ਕਰੀਏ। ਫਾਈਨਲੀ ਕਹਿੰਦੇ ਮੈਨੂੰ ਉਹ ਸੀਏ ਦਾ ਜਿਹੜਾ ਕਵਰ ਕਰਨ ਦਾ ਜਿਹੜਾ ਉਦੋਂ ਮੌਕਾ ਇਹਨਾਂ ਨੇ ਦਿੱਤਾ, ਉਦੋਂ ਇਹਨਾਂ ਨੂੰ ਫੰਡਿੰਗ ਦਿੱਤੀ, ਕਿਉਂਕਿ ਵਿਦਆਊਟ ਫੰਡਿੰਗ ਨਹੀਂ ਹੋ ਸਕਦਾ ਇਹ ਜਿਹੜੀ ਉਹ ਚੀਜ਼ ਹੈਗੀ ਆ। ਪਰ ਤਾਂ ਵੀ ਸ਼ੁਕਰ ਆ ਵੀ ਉਹਨਾਂ ਨੂੰ ਉਹ ਚੀਜ਼ ਕਰਨ ਦਿੱਤੀ। ਫਿਰ ਦੂਜੀ ਵਾਰੀ ਜਿਹੜਾ ਆ ਉਸਨੇ ਕੋਵਿਡ ਦੇ ਦੌਰਾਨ ਜਿਹੜਾ ਉਹ ਕੀਤਾ, ਜਿਹੜਾ ਫਿਰ ਫਾਰਮਰਸ ਦੇ ਬਾਰੇ ਉੱਥੇ ਆਪਣੇ ਲੋਕਲ ਸੋਰਸਿਸ ਦੇ ਨਾਲ ਮਿਲ ਕੇ ਉਹ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਦਾ ਰਿਹਾ। ਤੇ ਹੁਣ ਦਲਤਾਂ ਦੇ ਉੱਤੇ ਰਿਪੋਰਟ ਬਣਾਉਣ ਜਾਣੀ ਸੀ ਤੇ ਉਸ ਨੂੰ ਉਹਨਾਂ ਨੇ ਨਾ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਬਹੁਤ ਹੀ ਰੋਸ਼ਨ ਦਿਮਾਗ ਮੁੰਡਾ ਆ, ਬਹੁਤ ਇਹ ਇੱਕ ਵਧੀਆ ਜਿਹੜੀ ਉਹ ਚੀਜ਼ ਸੀਗੀ ਵੀ ਇਸ ਦੇ ਨਾਲ ਉਹ ਲੈ ਕੇ ਆ ਰਿਹਾ। ਆਲਦੋ ਜਦੋਂ ਭਾਰਤ ਵਾਲਿਆਂ ਦੇ ਲਈ ਜਦੋਂ ਵੀਜ਼ੇ ਦੀ ਜਦੋਂ ਗੱਲ ਆਉਂਦੀ ਹੈ ਨਾ, ਜੇ ਤੁਸੀਂ ਐਜ਼ ਏ ਜਰਨਲਿਸਟ ਜਾਣਾ ਆ ਤੇ ਤੁਹਾਨੂੰ ਉਹ ਦੱਸਣਾ ਪੈਂਦਾ ਵੀ ਕਿਹੜੇ ਵਿਸ਼ੇ ਤੇ ਤੁਸੀਂ ਉੱਥੇ ਜਾ ਕੇ ਡਾਕੂਮੈਂਟਰੀ ਬਣਾਉਣੀ, ਉਹ ਤਾਂ ਵੀਜ਼ਾ ਦਿੰਦੇ ਆ। ਇਹ ਨਹੀਂ ਆ ਵੀ ਮੈਂ ਐਜ਼ ਏ ਉੱਥੇ ਵਿਜ਼ਿਟਰ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਜਾ ਕੇ ਤੇ ਉੱਥੇ ਜਰਨਲਿਜ਼ਮ ਕਰੀ ਜਾਵਾਂ। ਉਹ ਓਬਵੀਅਸਲੀ ਉਹਦੇ ਤੇ ਪਹਿਲਾਂ ਹੀ ਉਹਨਾਂ ਨੇ ਸ਼ਿਕੰਜਾ ਕੱਸਿਆ ਆ, ਜਿਹੜੇ ਬੋਲਦੇ ਵੀ ਆ ਹਨਾ, ਤੇ ਜੇ ਉਹ ਤੋਂ ਉਹਨਾਂ ਨੇ ਕਹਿਣਾ ਵੀ ਫਿਰ ਤਾਂ ਜੀ ਇਹਨਾਂ ਨੇ ਵੀਜ਼ੇ ਦੀ ਉਲੰਘਣਾ ਜਿਹੜੀ ਕੀਤੀ ਆ। ਉਹ ਆਪਣੇ ਇੱਕ ਫੈਮਿਲੀ ਫੰਕਸ਼ਨ ਦੇ ਲਈ, ਫੈਮਿਲੀ ਰੀਯੂਨੀਅਨ ਦੇ ਲਈ ਉੱਥੇ ਜਾ ਰਿਹਾ ਸੀਗਾ। ਪਰਿਵਾਰ ਦੇ ਜੋ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਆ, ਉੱਥੇ ਜਿਹੜੇ ਰਹਿੰਦੇ ਸੀ ਉਹ ਇੱਥੇ ਸੀਗੇ, ਤੇ ਉਹ ਪਰਸਨਲ ਵਿਜ਼ਿਟ ਦੇ ਲਈ ਜਿਹੜਾ ਜਾ ਰਿਹਾ ਸੀਗਾ। ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਉਹਨਾਂ ਨੇ ਉੱਥੇ ਡੱਕਿਆ ਤੇ ਦਿੱਲੀ 에ਅਰਪੋਰਟ ਤੋਂ ਉਸ ਨੂੰ ਖੱਜਲ ਖਵਾਰ ਕਰਕੇ ਫਿਰ ਬਾਅਦ ਦੇ ਵਿੱਚ ਵਾਪਸ ਕੀਤਾ। ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਕੀ ਤੁਸੀਂ ਅੱਜ ਗੱਲਬਾਤ ਕਰਨ ਦੇ ਲਈ ਜਿਹੜਾ ਆ ਸਕਦੇ? ਕਹਿੰਦੇ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਥੈਂਕ ਯੂ, ਤੁਸੀਂ ਰੀਚ ਆਊਟ ਕੀਤਾ ਹੈ, ਪਰ ਕਹਿੰਦਾ ਵੀ ਹਾਲ ਦੀ ਘੜੀ ਜਦੋਂ ਮੇਰੀ ਲੀਗਲ ਟੀਮ ਨੇ ਮੈਨੂੰ ਕਿਹਾ ਵੀ ਅਜੇ ਕਿਸੇ ਤਰੀਕੇ ਦਾ ਕੋਈ ਉਹ ਇਸ ਦੇ ਉੱਤੇ ਕੋਈ ਟਿੱਪਣੀ, ਕੋਈ ਬਿਆਨ ਜਿਹੜਾ ਆ ਉਹ ਨਹੀਂ ਦੇਣਾ ਚਾਹੁੰਦੇ। ਲੀਗਲ ਰਾਹ ਦੇਖ ਰਹੇ ਆ ਵੀ ਉਹ ਇਸ ਮਸਲੇ ਨੂੰ ਕੋਈ ਰਿਜ਼ੋਲਵ ਕਰ ਸਕਦੇ ਆ ਕਿ ਨਹੀਂ। ਪਰ ਓਵਰਆਲ ਆਪਾਂ ਜੇ ਉਹ ਦੇਖੀਏ ਭਾਰਤ ਦੇ ਜਿਹੜੀ ਇਹ ਕਲੀਅਰ ਹੋ ਜਾਂਦੀ ਆ ਪਿਕਚਰ, ਇਹ ਕਾਫੀ ਹੱਦ ਤੱਕ ਕਲੀਅਰ ਹੋ ਜਾਂਦੀ ਆ ਵੀ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ, ਉਹਨਾਂ ਪੱਤਰਕਾਰਾਂ ਨੂੰ ਜਿਹੜਾ ਉਹ ਦੇਖਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਭੈ ਆਉਂਦਾ ਹੈ ਵੀ ਉਹ ਅਸਲੀ ਜਿਹੜਾ ਚਿਹਰਾ ਆ ਉਹ ਪਰਦਾਫਾਸ਼ ਜਿਹੜਾ ਉਸ ਦੇ ਵਿੱਚ ਉਹ ਕਰ ਦਿੰਦੇ, ਚਿਹਰਾ ਜਿਹੜਾ ਉਸ ਨੂੰ ਉਹ ਦਿਖਾ ਜਾਂਦੇ ਆ। ਹੁਣ ਮੋਦੀ ਜਿੱਥੇ ਜਾਂਦਾ ਉਹ ਕਹਿੰਦਾ ਵੀ ਅਸੀਂ 8 ਸਾਲਾਂ 'ਚ ਜੋ ਕੀਤਾ ਉਸ ਤੋਂ ਪਹਿਲਾਂ ਦੇ ਮੁਲਕ ਦਾ ਕੁਝ ਹੋਇਆ ਹੀ ਨਹੀਂ ਹਨਾ। ਉਹ ਹਰ ਇੱਕ ਥਾਂ ਦੇ ਉੱਤੇ ਆ, ਤੇ ਆਪਾਂ ਨੂੰ ਇਹ ਪਤਾ ਵੀ 8 ਸਾਲਾਂ 'ਚ ਨਿਘਾਰ ਕਿੰਨਾ ਆਇਆ ਆ, ਕਿੱਦਾਂ ਲੋਕਾਂ ਦੇ ਜਮਹੂਰੀਅਤ ਹੱਕ ਜਿਹੜੇ ਆ ਉਹ ਲਗਾਤਾਰ ਖੋਏ ਜਾ ਰਹੇ ਆ, ਉਹ ਉਹਨਾਂ ਤੇ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਹੈ। ਬਿਲਕੁਲ ਜੀ, ਇਹਦੇ 'ਚ ਤਾਂ ਕੋਈ ਭੁਲੇਖਾ ਨਹੀਂ ਹੈ। ਅਸਲ ਦੇ ਵਿੱਚ ਕਈ ਵਾਰੀ ਨਾ ਜਦੋਂ ਤੁਸੀਂ ਪੋਲੀਟੀਕਲ ਸਿਨਾਰੀਓ ਦੇ ਬਾਰੇ ਗੱਲ ਕਰਦੇ ਤੇ ਤੁਹਾਨੂੰ ਪਿਛਲੇ ਵੀ ਹਵਾਲੇ ਜਿਹੜੇ ਆ ਉਹ ਚੱਕਣੇ ਪੈਂਦੇ ਆ। ਪਿੱਛੇ ਹੁਣ ਇਹ ਕਹਿੰਦੇ ਕਿ ਜੀ ਮੀਡੀਆ ਦੀ ਆਜ਼ਾਦੀ ਮਹਾਉਤਸਵ ਕਾਲ ਜਦੋਂ ਐਮਰਜੈਂਸੀ ਲਾਈ ਸੀ, ਅੱਜ ਕਾਂਗਰਸੀ ਕਹਿ ਰਹੇ ਨੇ ਕਿ ਐਨਡੀਟੀਵੀ ਖਰੀਦ ਲਿਆ, ਕਾਂਗਰਸੀ ਰੌਲਾ ਪਾ ਰਹੇ ਨੇ ਉੱਥੇ। ਪਰ ਜਦੋਂ ਐਮਰਜੈਂਸੀ ਲਾਈ ਸੀ ਉਦੋਂ ਤਾਂ ਅਖਬਾਰਾਂ ਦੇ ਜਿਹੜੇ ਸੰਪਾਦਕ ਸੀ ਉਹ ਪਹਿਲਾਂ ਦਿਖਾਉਂਦੇ ਸੀ ਅਖਬਾਰ ਦੇ ਵਿੱਚ ਆਹ ਸ਼ਬਦ ਆ, ਛਾਪਦੀ ਹੈ ਕਿ ਨਾ। ਤੇ ਉਦੋਂ ਦੇ ਇੱਕ ਬਹੁਤ ਜ਼ਹੀਨ ਲੇਖਕ ਹੋਏ ਆ ਕੁਲਦੀਪ ਨਈਅਰ, ਸ਼ਾਇਦ ਉਹਨਾਂ ਨੂੰ ਕਿਸੇ ਨੇ ਟੌਂਟ ਮਾਰਿਆ ਸੀ। ਉਹ ਕਹਿੰਦੇ ਕਿ ਤੁਹਾਨੂੰ ਤਾਂ ਸਿਰਫ ਝੁਕਣ ਲਈ ਕਿਹਾ ਸੀ, ਤੁਸੀਂ ਤਾਂ ਰੇਂਗਣ ਲੱਗ ਪਏ। ਮਤਲਬ ਪੱਤਰਕਾਰਤਾ ਦੀ ਹਾਲਤ ਪਹਿਲੇ ਦਿਨ ਤੋਂ ਹੀ ਉੱਥੇ ਜੇ ਕਹਿ ਲਿਓ 70 ਦੇ ਦਹਾਕੇ ਦੀਆਂ ਗੱਲਾਂ ਨੇ ਇਹ, 80 ਦੀਆਂ ਜਿਹੜੀਆਂ ਐਮਰਜੈਂਸੀ ਦੀਆਂ ਨੇ। ਤਾਂ ਅੱਜ ਇੱਥੋਂ ਤੱਕ ਹਾਲਾਤ ਜਾਵੜੇ ਨੇ ਕਿ ਜੇਕਰ ਤੁਸੀਂ ਉੱਥੇ ਸਿਆਸੀ ਫਰਜ਼ੰਦ ਤੇ ਸਟੋਰੀ ਕਰਦੇ ਹੋ, ਅਮਿਤ ਸ਼ਾਹ ਦਾ ਮੁੰਡਾ ਜਯੰਤ ਸ਼ਾਹ, ਉਹਦੀ ਕੰਪਨੀ ਦੀ ਟਰਨਓਵਰ ਕਈ ਸੌ ਗੁਣੇ ਵੱਧ ਗਈ ਸੀ 1 ਸਾਲ ਦੇ ਵਿੱਚ। ਤੁਸੀਂ ਦਿਮਾਗੀ ਟੈਕਲ ਕਰਨ ਦਾ ਇੱਕ ਤਰੀਕਾ ਵੇਖੋ। ਉਹ ਸਟੋਰੀ ਦੀ ਵਾਇਰ ਨੇ ਕੱਢ ਕੇ ਲਿਆਂਦੀ, ਦੀ ਵਾਇਰ ਨੇ ਉਹ ਸਟੋਰੀ ਸ਼ਾਇਰ ਕਰਤੀ। ਉਹਦੇ ਵਿੱਚ ਪਤਾ ਲੱਗਾ ਕਿ ਵਾਕਈ ਜਿਹੜੇ ਫੈਕਟਸ ਨੇ ਉਹ ਜੋ ਆਧਾਰ ਬਣਾਇਆ ਗਿਆ, ਜੋ ਰੈਫਰੈਂਸਿਸ ਨੇ ਉਹਨਾਂ ਤੇ ਖਰੇ ਉਤਰਦੇ ਨੇ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੂੰ ਡਰਾਇਆ ਗਿਆ ਕਿ ਅਸੀਂ ਤੁਹਾਡੇ ਤੇ ਮਾਣਹਾਨੀ ਠੋਕਾਂਗੇ। ਉਹ ਜਾਂ ਸਟੋਰੀ ਡਿਲੀਟ ਕਰ ਦਿਓ। ਉਹ ਕਹਿੰਦੇ ਠੋਕ ਦਿਓ, ਮਾਣਹਾਨੀ ਠੋਕ ਲਓ, ਚਲੋ ਕੋਈ ਗੱਲ ਨਹੀਂ। ਤੇ ਪਰ ਫਿਰ ਵੀ ਉਹਨਾਂ ਤੇ ਪੂਰਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਅਨਿਲ ਅੰਬਾਨੀ ਹੈ, ਇਹਦਾ ਜਿਹੜਾ ਭਰਾ ਹੈ ਮੁਕੇਸ਼ ਅੰਬਾਨੀ, ਸੌਰੀ ਮਾਫ ਕਰਨਾ, ਇਹਦਾ ਜਿਹੜਾ ਭਰਾ ਅਨਿਲ, ਉਹਨੇ ਵੀ ਇੱਕ ਜਦੋਂ ਉਹਦੇ ਬਾਰੇ ਸਟੋਰੀ ਕੱਢ ਕੇ ਲਿਆਂਦੀ ਰਫੇਲ ਡੀਲ ਦੇ ਬਾਬਤ, ਤਾਂ ਉਹਨੇ ਵੀ ਇੱਕ ਅਦਾਰੇ ਨੂੰ ਇਸੇ ਤਰ੍ਹਾਂ ਹੀ ਧਮਕਾਇਆ ਕਿ ਅਸੀਂ ਤੈਨੂੰ ਬਈ ਜਾਂ ਤਾਂ ਉਹਦੀ ਸਟੋਰੀ ਵਾਪਸ ਲੈ ਲੈ, ਇਹਨੂੰ ਡਿਲੀਟ ਕਰ ਦੇ, ਲਿੰਕ ਚੱਕ ਦੇ ਤੇ ਕਹਿ ਦੇ ਕਿ ਗਲਤ ਹੋ ਗਿਆ, ਤੇ ਜਾਂ ਫਿਰ ਮਾਣਹਾਨੀ ਠੋਕਾਂਗੇ। ਇੱਕ ਮਾਣਹਾਨੀ ਬਹੁਤ ਵੱਡਾ ਸੰਦ ਬਣ ਗਿਆ ਕਿ ਵਾਇਆ ਜੁਡੀਸ਼ੀਅਰੀ ਤੁਸੀਂ ਇੱਕ ਬੰਦੇ ਦੀ ਸਾਈਕੀ ਤੇ ਅਟੈਕ ਕਰ ਸਕਦੇ ਆ। ਇਹ ਤਾਂ ਨਹੀਂ ਹੈ ਕਿ ਉੱਥੇ ਖਤਮ ਹੋ ਗਿਆ ਸਾਰਾ ਕੁਝ। ਕਈ ਚੀਜ਼ਾਂ ਬੰਦੇ ਹਾਲੇ ਵੀ ਨੇ, ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਪਰ
ਕੁਝ ਕਾਲਰਸ ਨੇ ਸ਼ੋਅ ਦੇ ਵਿੱਚ ਜੁੜ ਚੁੱਕੇ ਨੇ ਸਾਡੇ ਨਾਲ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ। ਜੀ ਸਰ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 40827252 ਦੇ ਉੱਤੇ। ਸਰਬਜੀਤ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜ ਜੀ, ਆਪ ਜੀ ਨੂੰ ਤਾਂ ਪ੍ਰਵੀਨ ਜੀ ਨੂੰ ਤਾਂ ਸਤਿ ਸਾਰੇ ਸ਼੍ਰੀ ਅਕਾਲ। ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਮੁੱਦੇ ਲਿਆਉਣੇ ਆ ਤਕਰੀਬਨ ਇਸ ਸਾਂਝੀ ਸਾਥ ਦੇ ਵਿੱਚ। ਸਾਰਾ ਦਿਨ ਹੀ ਵਧੀਆ ਹੁੰਦੇ, ਪਰ ਆ ਜਿਹੜਾ ਸੀਗਾ ਜੀ, ਬੰਦੇ ਕਈ ਕਹਿ ਦਿੰਦੇ ਜੀ ਕਦੇ ਗੱਲਬਾਤ ਕਰੀ ਦੀ ਆ, ਮੈਂ ਕਿਹਾ ਵੀ ਸਿੱਖਾਂ ਨਾਲ ਧੱਕਾ ਹੁੰਦਾ, ਕਹਿੰਦੇ ਨਹੀਂ ਜੀ ਸਿੱਖਾਂ ਨਾਲ ਕਿੱਥੇ ਧੱਕਾ ਹੁੰਦਾ। ਇੱਥੇ ਮੈਂ ਆਪਣੀ ਕਾਉਂਟੀ ਪ੍ਰੈਜ਼ੀਡੈਂਟ ਦੀ ਗੱਲ ਕਰਦਾ, ਤੇ ਆਹ ਦੇਖ ਲਓ ਵੀ ਸ਼ਰੇਆਮ ਧੱਕਾ ਆ ਬਈ ਬੰਦੇ ਨੂੰ 에ਅਰਪੋਰਟ ਤੋਂ ਮੋੜ ਦੇਣਾ, ਨਾਲੇ ਉਹਨੂੰ ਕੋਈ ਕ੍ਰਾਈਮ ਨਹੀਂ ਕੀਤਾ, ਕੁਝ ਨਹੀਂ ਕੀਤਾ। ਆਪਣੇ ਘਰ ਦੇ ਪਰਿਵਾਰ ਦੇ ਫੰਕਸ਼ਨ ਤੇ ਗਿਆ ਸੀ, ਉਹ ਤਾਂ ਜਰਨਲਿਜ਼ਮ ਵੀ ਨਹੀਂ ਸੀ ਕਰਨ ਗਿਆ। ਹਾਂਜੀ, ਨੰਬਰ 2 ਤੇ ਜਿਹੜੀ ਉਹ ਕਿਤਾਬ ਲਿਖੀ ਜੀ, ਮੈਂ ਲੈ ਕੇ ਆਇਆ ਇਹਨਾਂ ਦੀ ਮਾਤਾ ਦੇ ਵੱਲੋਂ ਲਿਖੀ ਹੋਈ ਕਿਤਾਬ। ਜੀ ਜੀ। ਤੇ ਜਦੋਂ ਮੈਂ ਕਿਤਾਬਾਂ ਖਰੀਦਣ ਵਾਸਤੇ ਉੱਥੇ ਮੈਂ ਸਟੋਰ ਤੇ ਗਿਆ ਸੀ ਨਾ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ, ਜਦੋਂ ਮੈਂ ਕਿਤਾਬਾਂ ਦੱਸੀਆਂ ਨਾ ਬੰਦੇ ਨੂੰ, ਮੈਂ ਇੱਥੋਂ ਲਿਖ ਕੇ ਲੈ ਕੇ ਗਿਆ। ਉਹ ਕਹਿੰਦਾ ਤੁਸੀਂ ਇਹ ਕਿਤਾਬਾਂ ਖੜਨੀਆਂ? ਮੈਨੂੰ ਕਹਿੰਦਾ ਉਹ ਬੰਦਾ ਦੁਕਾਨ ਵਾਲਾ। ਮੈਂ ਕਿਹਾ ਹਾਂਜੀ ਖੜਨੀਆਂ, ਤਾਂ ਮੈਂ ਪੁੱਛ ਰਿਹਾ ਵੀ ਲੈਣ ਵਾਸਤੇ। ਉੱਥੇ ਉਹ ਜਿਹਨਾਂ ਨੇ ਕਿਤਾਬਾਂ ਰੱਖੀਆਂ ਵੀ ਨਾ, ਉਹ ਬਹੁਤ ਪਿੱਛੇ ਕਰਕੇ ਰੱਖੀਆਂ ਹੋਈਆਂ ਜੀ ਕਿਤਾਬਾਂ ਉਹਨਾਂ ਬੰਦਿਆਂ ਨੇ ਵੀ ਦੁਕਾਨਾਂ। ਉਹਨਾਂ ਨੂੰ ਇਹ ਹੋਣਾ ਵੀ ਕਿਤੇ ਕਿਤਾਬਾਂ ਦੇ ਕੇ ਅੰਦਰ ਨਾ ਕਰ ਦੇਣ ਬਾਅਦ ਚ। ਬਸ ਹਾਂਜੀ, ਬਹੁਤ ਧੱਕਾ ਜੀ। ਇਹੋ ਜਿੰਨੀ ਵੀ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮੈਂ ਤਾਂ ਉਹ ਆਪਣੇ 15 ਅਗਸਤ ਮਨਾਉਣ ਵਾਲੇ ਵੀਰਾਂ ਨੂੰ ਕਹਿੰਦਾ ਉਹ ਵੀ ਬੋਲਣ ਆਣ ਕੇ ਵੀ ਦੱਸਣ ਭਾਈ ਧੱਕਾ ਹੋਇਆ ਕਿ ਨਹੀਂ ਹੋਇਆ, ਕਿਤੇ ਝੰਡੇ ਨੂੰ ਨਾ ਸਲੂਟ ਮਾਰੀ ਜਾਣ ਬੈਠੇ। ਜੀ, ਥੈਂਕ ਯੂ ਜੀ। ਓਕੇ ਜੀ ਰਾਜ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ, ਜੇ ਕਿਉਂਕਿ ਦਾਅਵੇ ਕਰਨੇ, ਅੱਜ ਜਿੱਦਾਂ ਤੁਸੀਂ ਕਿਹਾ 75ਵੇਂ ਸਾਲ ਦਾ ਆਜ਼ਾਦੀ ਦਾ ਮਹਾ ਉਤਸਵ ਉੱਥੇ ਮਨਾਉਣਾ, 2025 ਚ ਪਹਿਲਾਂ ਮੁਲਕ ਨੂੰ ਵਿਕਸਿਤ ਬਣਾਉਣਾ, ਤੇ ਹੁਣ 45 ਦੇ ਵਿੱਚ ਥੋੜਾ ਜਿਹਾ ਗਾਂਹ ਲੈ ਜਾਣਾ, ਉਹ ਸਾਰੀਆਂ ਚੀਜ਼ਾਂ ਤੇ ਅਸਲ ਦੇ ਵਿੱਚ ਹਸ਼ਰ ਕੀ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ ਆ, ਕੀ ਉਹਨਾਂ ਦੀ ਉਹ ਹੈਗੀ ਆ, ਦੇਖਣ ਨੂੰ ਉਹ ਪਤਾ ਲੱਗ ਰਿਹਾ ਹੈ ਨਾ ਵੀ ਕੀ ਸਾਰੀਆਂ ਚੀਜ਼ਾਂ। ਹੁਣ ਇੱਕ ਚੀਜ਼ ਉੱਥੇ ਹੋਰ ਵੀ ਆ, ਬਾਹਰ ਵਾਲੇ ਜਿਹੜੇ ਜਰਨਲਿਸਟ ਉਹਨਾਂ ਨੂੰ ਆਉਣ ਨਹੀਂ ਦੇਣਾ, ਜਿਹੜੇ ਉੱਥੇ ਦੇ ਐਕਟਿਵਿਸਟ ਉਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਇਹ ਵੀ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਰਿਪੋਰਟਸ ਆਈਆਂ ਵੀ ਉਹ ਕਿਤੇ ਬਾਹਰ ਜਾ ਕੇ ਪਰਦਾ ਨਾ ਫਾਸ਼ ਕਰ ਦੇਣ। ਰਾਣਾ ਅਯੂਬ, ਹੋਰ ਇਸ ਤੋਂ ਇਲਾਵਾ ਕਿੰਨੇ ਨੇ ਜਿਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ। ਜੀ ਬਿਲਕੁਲ ਇਸ ਤਰ੍ਹਾਂ ਹੀ ਆ, ਹੋਰ ਵੀ ਬਥੇਰੇ ਨੇ। ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਮੀਡੀਆ ਦੇ ਬਾਰੇ, ਜਿਹੜਾ ਮੀਡੀਆ ਉੱਥੋਂ ਦੇ ਚੈਨਲਸ ਨੇ ਉਹ ਤਾਂ ਟੋਟਲੀ ਸਰਕਾਰ ਦੇ ਰੰਗ ਦੇ ਵਿੱਚ ਰੰਗੇ ਗਏ ਨੇ, ਪਰ ਕੁਝ ਕੁ ਆਜ਼ਾਦ ਪੱਤਰਕਾਰ ਨੇ ਜਿਹੜੇ ਪੱਤਰਕਾਰਤਾ ਦਾ ਮਿਆਰ ਉੱਥੇ ਰੱਖੀ ਬੈਠੇ ਨੇ, ਪਰ ਉਹਨਾਂ ਲਈ ਚੁਣੌਤੀਆਂ ਬਹੁਤ ਨੇ। ਉਹਨਾਂ ਦੇ ਵਿੱਚ ਪੰਜਾਬੀ ਪੱਤਰਕਾਰ ਵੀ ਨੇ ਜਿਹੜੇ ਬੋਲਦੇ ਨੇ ਸਮੇਂ-ਸਮੇਂ ਤੇ, ਉਹਨਾਂ ਦੇ ਵਿੱਚ ਕੁਝ ਹਿੰਦੀ ਵੀ ਨੇ, ਯੂਟਿਊਬਰ ਵੀ ਨੇ। ਪਰ ਯੂਟਿਊਬਰ ਦੀ ਮਿਆਦ ਕਿੱਥੋਂ ਕੁ ਤੱਕ ਹੈ, ਜਿੰਨਾ ਚਿਰ ਸਰਕਾਰ ਦੀ ਉਹਦੇ ਤੇ ਨਜ਼ਰ ਨਹੀਂ ਪੈਂਦੀ, ਜਾਂ ਜਿੰਨਾ ਚਿਰ ਸਰਕਾਰ ਨੂੰ ਲੱਗਦਾ ਕਿ ਇਹ ਤੋਂ ਸਾਨੂੰ ਕੋਈ ਖਤਰਾ ਨਹੀਂ ਹੈ। YouTube ਦਾ ਲਿੰਕ ਚੁਕਾਉਣਾ ਕਿੰਨਾ ਕੁ ਔਖਾ ਹੈ। ਰਿਹਾਈ ਗੀਤ ਨਹੀਂ ਚੁਕਾਇਆ, ਜਿੱਦ ਜੀ ਕਰਦਾ ਨਹੀਂ ਚੁਕਾਇਆ, ਚੈਨਲ ਬੰਦ ਹੋ ਜਾਂਦੇ ਆ ਜੀ। ਸਰਕਾਰਾਂ ਇਹਦੇ ਵਿੱਚ ਚਲੋ ਸੋਸ਼ਲ ਮੀਡੀਆ ਦੇ ਵੀ ਚਲੋ ਵਿੱਚ ਨਾਲ ਹੀ ਇੱਕ ਹਿਸਾਬ ਨਾਲ ਤੁਸੀਂ ਗੱਲ ਕਰ ਲਈ। ਹੁਣੇ ਰੀਸੈਂਟਲੀ ਟਵਿੱਟਰ ਦੇ ਸ਼ਿਕਾਇਤ ਜਿਹੜੀ ਉੱਥੇ ਕੀਤੀ ਆ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੂੰ ਤੇ ਫੈਡਰਲ ਟ੍ਰੇਡ ਕਮਿਸ਼ਨ ਦੇ ਜਿਹੜੇ ਇੱਥੋਂ ਦੇ ਸਾਬਕਾ ਟਵਿੱਟਰ ਇੰਪਲਾਈ ਨੇ, ਉਹਨੇ ਉਹਦੇ ਵਿੱਚ ਪਰਦਾਫਾਸ਼ ਕੀਤਾ ਵੀ ਭਾਰਤੀ ਸਰਕਾਰ ਨੇ ਆਪਣੇ ਬੰਦੇ ਟਵਿੱਟਰ ਦੇ ਵਿੱਚ ਰਖਵਾਏ। ਕੀ ਕਰਨ ਨੂੰ? ਜਿਹੜਾ ਯੂਜ਼ਰ ਹੈਗੇ ਨੇ, ਜਿਹੜੇ ਉਸ ਨੂੰ ਵਰਤਣ ਵਾਲੇ ਆ, ਉਹਨਾਂ ਦਾ ਡਾਟਾ ਸਰਕਾਰ ਦੇ ਕੋਲ ਰਵੇ, ਉਹਨਾਂ ਦੇ ਨਜ਼ਦੀਕ ਰਵੇ, ਉਹਨਾਂ ਦੀ ਪਹੁੰਚ ਤੱਕ ਰਵੇ। ਟਵਿੱਟਰ ਪਹਿਲੋਂ ਤਾਂ ਆਪਣੇ ਬਾਜ਼ਾਰ ਦੀ ਖਾਤਰ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਹੀ ਰਿਹਾ, ਜਿੱਦਾਂ ਕਹਿੰਦੇ ਰਹੇ ਕਰੀ ਗਏ। ਆਪਾਂ ਕਿੰਨੀਆਂ ਦੇਖਿਆ ਜਕਾਰਾ ਮੂਵਮੈਂਟ ਵਾਲੇ ਆ, ਇਹ ਇੱਥੇ ਆਵਾਜ਼ ਬੁਲੰਦ ਕਰਦੇ ਆ, ਇੱਥੋਂ ਦੇ ਲੋਕਲ ਇਸ਼ੂਜ਼ ਦੇ ਉੱਤੇ ਗੱਲ ਕਰਦੇ ਆ, ਬੈਨ ਉਹਨਾਂ ਦਾ ਟਵਿੱਟਰ ਉੱਥੇ ਕਰਤਾ ਵੀ 84 ਦੀ ਗੱਲ ਕਰਦੇ ਸੀਗੇ। ਠੀਕ ਆ, ਏਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਅਣਗਿਣਤ ਅਕਾਊਂਟ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਉੱਥੇ ਮਿਲ ਰਹੇ ਆ। ਹੁਣ ਟਵਿੱਟਰ ਵਾਲੇ ਕਹਿੰਦੇ ਵੀ ਅਸੀਂ ਜੀ ਸਰਕਾਰ ਵਾਲੇ ਉਹ ਤੁਹਾਡੇ ਨਾਲ ਨਹੀਂ ਮਿਲ ਕੇ ਚੱਲਣਾ, ਤੇ ਹੁਣ ਉੱਥੇ ਉਹਨਾਂ ਨੇ ਕੇਸ ਜਿਹੜਾ ਇੱਕ ਚਲਾਇਆ ਆ। ਪਰ ਅਸਲ ਦੇ ਵਿੱਚ ਸਰਕਾਰ ਉੱਥੇ ਵੀ ਘੁਸਪੈਠ ਕਰ ਚੁੱਕੀ ਆ। ਫੇਸਬੁੱਕ ਵਾਲਿਆਂ ਨੇ ਤਾਂ ਰੱਖੇ ਹੀ ਰੱਖੇ ਆ, ਉਹਨਾਂ ਦੇ ਤਾਂ ਬਹੁਤ ਸਾਰੇ ਜਿਹੜੇ ਹੈਡ ਆ, ਮੇਨ ਚਲਾਉਣ ਵਾਲੇ ਆ, ਉਹ ਤਾਂ ਆਲਰੇਡੀ ਉਹਨਾਂ ਦੇ ਆ। ਉਹਨਾਂ ਨੂੰ ਕੁਛ ਨਹੀਂ ਫਰਕ ਪੈਂਦਾ, ਵੱਡੀਆਂ ਕਾਰਪੋਰੇਟਸ ਨੂੰ, ਇਦਾਂ ਦੀਆਂ ਨੂੰ, ਸੋਸ਼ਲ ਮੀਡੀਆ ਵਾਲਿਆਂ ਨੂੰ। ਉਹਨਾਂ ਨੇ ਤਾਂ ਆਪਣਾ ਉੱਥੇ ਧੰਦਾ ਚਲਾਉਣਾ ਆ। ਇੱਕ ਆਪਣੇ ਨਾਲ ਕਾਲਰ ਜੁੜੇ ਆ, ਉਹਨਾਂ ਦੀ ਗੱਲ ਸੁਣਦੇ ਆ ਜੀ। ਜਸਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਰਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਜਿਹੜੀ ਜਿਵੇਂ ਆਪਾਂ ਧੱਕੇ ਦੀ ਗੱਲ ਆ ਪੱਤਰਕਾਰਾਂ ਨਾਲ ਆ, ਇਹ ਹੁਣ ਆਪਾਂ ਇੱਕ ਕਿਸਮ ਦਾ ਆਪਾਂ ਭੁਲੇਖੇ ਦੇ ਵਿੱਚ ਹੀ ਮਤਲਬ ਰਹਿ ਕੇ ਸਮਝ ਸਕਦੇ ਹਾਂ ਵੀ ਉੱਥੇ ਡੈਮੋਕ੍ਰੇਸੀ ਕੋਈ ਹੈਗੀ ਆ, ਤੇ ਅਸਲ ਦੇ ਵਿੱਚ ਉਹ ਤਾਂ ਵਾਰ-ਵਾਰ ਸ਼ੀਸ਼ਾ ਤਾਂ ਦਿਖਾਈ ਜਾਂਦੇ ਨੇ। ਜੇ ਹੁਣ ਆਪਾਂ ਉਹਨੂੰ ਡਿਕਟੇਟਰਸ਼ਿਪ ਨੂੰ ਆਪਾਂ ਡੈਮੋਕ੍ਰੇਸੀ ਪੜ੍ਹੀ ਜਾਵਾਂਗੇ ਤੇ ਫਿਰ ਉਹ ਆਪਣੀ ਗਲਤ ਫਹਿਮੀ ਆ ਨਾ।
ਉਹ ਤਾਂ ਵਾਰ-ਵਾਰ ਮਤਲਬ ਉਹ ਰਵੀਸ਼ ਕੁਮਾਰ ਵਰਗੇ ਜਾਂ ਕਿੱਡੇ ਪੱਤਰਕਾਰ ਮਤਲਬ ਸਾਰਿਆਂ ਨੂੰ ਉਹਨਾਂ ਨੇ ਕਿਵੇਂ ਮਤਲਬ ਉਹਨੂੰ ਹਰਾਸ ਕਰਕੇ ਮਤਲਬ ਉਹਨਾਂ ਦਾ ਉਹ ਸਾਰਾ ਕੀਤਾ ਤੇ ਹਾਂਜੀ। ਉਹ ਹੁਣ ਜਿਵੇਂ ਆਪਾਂ ਕਹਿੰਦੇ ਨਾ ਵੀ ਗਵਾਂਢੀ ਦਾ ਜੇ ਮਤਲਬ ਰੂਪ ਨਾਲ ਆਪਣੇ ਨਕਲਤਾ ਆ ਜਾਂਦੀ ਆ। ਹੁਣ ਇਹ ਚਾਈਨਾ ਨੂੰ ਦੇਖ ਕੇ ਮਤਲਬ ਉਹੀ ਕੁਝ ਆਲਮੋਸਟ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਦਿਖਾਵੇ ਦੀ ਡੈਮੋਕ੍ਰੇਸੀ ਆ, ਇਹ ਸਿਰਫ ਮਖੌਟਾ ਡੈਮੋਕ੍ਰੇਸੀ ਦਾ ਲਾਇਆ ਹੋਇਆ ਤੇ ਪਰ ਲੱਛਣ ਤਾਂ ਸਾਰੇ ਡਿਕਟੇਟਰਸ਼ਿਪ ਦੇ ਨੇ ਨਾ। ਤੁਸੀਂ ਉੱਥੇ ਵੀ ਕੋਈ ਵੀ ਪਾਰਟੀ ਜੇ ਕੋਈ ਦੂਜੀ ਆਪੋਜੀਸ਼ਨ ਬੋਲਦੀ ਆ ਤਾਂ CBI ਤੇ ED ਜਾਂ ਜੋ ਵੀ ਏਜੰਸੀਆਂ ਨੇ ਤੇ ਉਹਨੂੰ ਫਿਰ ਘੇਰ ਲੈਂਦੀਆਂ ਨੇ ਵੀ ਚੱਲ ਕਿੱਥੇ ਤੱਕ ਭੱਜਣਾ ਤੂੰ। ਤੇ ਹੁਣ ਇਹ ਸਿਰਫ ਮਤਲਬ ਇੱਕ ਦਿਖਾਵੇ ਦਾ ਆਪਾਂ ਸਮਝ ਸਕਦੇ ਹਾਂ ਵੀ ਇਹ ਆਪਾਂ ਉਹਦੇ 'ਚ ਡੈਮੋਕ੍ਰੇਸੀ ਦਿਖਾਈ ਜਾਂਦੀ ਹੈ। ਪਰ ਵੋਟਾਂ ਵੀ ਹੁਣ ਦੇਖੋ ਆਪਣੀ ਮਰਜ਼ੀ ਮੁਤਾਬਕ ਉਹਨਾਂ ਨੇ ਉਦੋਂ ਵੋਟਰਾਂ ਨੂੰ ਕਨਵਰਟ ਕਰ ਲੈਣਾ, ਕਿਸੇ ਨੂੰ ਯਾਦ ਦੇ ਬੇਸ ਤੇ, ਕਿਸੇ ਨੂੰ ਲਾਲਚ ਦੇ ਕੇ ਤੇ ਆਪਣੇ ਮਤਲਬ ਕੋਈ ਵੀ ਪੈਸਾ ਵੰਡ ਕੇ। ਤੇ ਉਹਦੇ 'ਚ ਵੀ ਲੋਕਾਂ ਦੀ ਮਰਜ਼ੀ ਥੋੜ੍ਹਾ ਹੁੰਦੀ ਆ, ਲੋਕਾਂ ਨੂੰ ਮਤਲਬ ਮਜਬੂਰੀ ਬਣ ਜਾਂਦੀ ਹੈ ਉਹਨਾਂ ਦੀ ਵੀ ਆਹ ਸੋਚ ਦੇ ਮੁਤਾਬਕ ਤੁਸੀਂ ਵੋਟ ਪਾਉਣੀ ਆ। ਤੇ ਜੋ ਰਾਜਾ ਕਹਿੰਦਾ ਹੁਣ ਹਾਂਜੀ ਹੁਣ ਮਿਲ ਮਿਲਾ ਕੇ ਹੁਣ ਦੇਖੋ ਜਿਵੇਂ ਆਰਮੀ ਦਾ ਵੀ ਕੀਤਾ ਤੇ ਆਰਮੀ ਇੱਕ ਕਿਸਮ ਦੀ ਖਤਮ ਹੋ ਜਾਣੀ ਹੈ ਫੌਜ ਉਹ। ਤੇ ਉਹ ਵੀ ਗਵਰਨਮੈਂਟ ਦੀ ਆਪਣੀ ਮਰਜ਼ੀ ਹੈ ਵੀ ਕੱਲ੍ਹ ਨੂੰ ਬੋਲਣ ਜੋਗਾ ਮਤਲਬ ਸਾਡੇ ਕੋਲ ਕੋਈ ਹੈ ਹੀ ਨਹੀਂ, ਕਿਸੇ ਕੋਲ ਕੋਈ ਹੱਕ ਨਹੀਂ ਹੈਗਾ, ਕੋਈ ਬੰਦਾ ਖੜਾ ਹੀ ਨਹੀਂ ਹੋ ਸਕਦਾ। ਤੇ ਇਸ ਕਰਕੇ ਵੀ ਇਹਨਾਂ ਗੱਲਾਂ 'ਚ ਆ ਵੀ ਆਪਣੇ ਵੱਲੋਂ ਤਾਂ ਉਹ ਸਾਰਾ ਕੁਝ ਦਿਖਾਈ ਜਾਂਦੇ ਨੇ ਤੇ ਇਹ ਹੁਣ ਲੋਕ ਬਾਕੀ ਇਹ ਵੀ ਉਹਨਾਂ ਨੇ ਦਿਮਾਗ ਲੋਕਾਂ ਦੇ ਇਹੋ ਜਿਹੇ ਇੰਨੇ ਕੁ ਕੀਤੇ ਹੋਏ ਨੇ ਵੀ ਉਹਨਾਂ ਨੂੰ ਪੜ੍ਹਾਈ ਲਿਖਾਈ ਜਾਂ ਉਹਨਾਂ ਦੇ ਦਿਮਾਗ ਉਸ ਪਾਸੇ ਨੂੰ ਤੁਰਨ ਨਹੀਂ ਹੁੰਦਾ। ਉਹ ਜੋ ਦਿੰਦੇ ਨੇ ਉਹਨੂੰ ਮਤਲਬ ਜਾਇਜ਼ ਕਰਕੇ ਤੁਸੀਂ ਉਹਨੂੰ ਮਤਲਬ ਐਕਸੈਪਟ ਕਰੀ ਚੱਲੋ ਤੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਤੁਸੀਂ ਬੋਲਦੇ ਹੋ ਤਾਂ ਫਿਰ ਉਹ ਤੁਹਾਨੂੰ ਟੱਕਰ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਫਿਰ ਤੈਨੂੰ ਅਸੀਂ ਸਿੱਧਾ ਕਰਨਾ ਆਉਂਦਾ ਸਾਨੂੰ। ਤੇ ਇਹ ਹਾਂਜੀ ਇਹ ਭੁਲੇਖੇ 'ਚੋਂ ਮਤਲਬ ਸਾਨੂੰ ਹੀ ਨਿਕਲਣ ਦੀ ਉਹਨਾਂ ਨੇ ਤਾਂ ਦਿਖਾਇਆ ਹੋਇਆ, ਉਹਨਾਂ ਨੇ ਤਾਂ ਸ਼ੀਸ਼ਾ ਵਾਰ-ਵਾਰ ਦਿਖਾਇਆ ਹੋਇਆ। ਪਹਿਲਾਂ ਕਾਂਗਰਸ ਤੋਂ ਇਹਨਾਂ ਨੂੰ ਚਲੋ ਆਪਾਂ ਨੂੰ ਪਤਾ ਹੀ ਆ ਉੱਥੋਂ ਮਿਲਿਆ ਹੋਇਆ ਤੇ ਇਹਨਾਂ ਨੇ ਉਹਨੂੰ ਵਧਾ ਲਿਆ। ਜੇ 50 ਸੀਗਾ ਤਾਂ ਇਹਨਾਂ ਨੇ 100% ਉਹਨੂੰ ਮਤਲਬ ਉਹਦੀ ਨਕਲ ਕਰਤੀ। ਹਾਂਜੀ ਥੈਂਕ ਯੂ ਜਸਪਾਲ। ਹਾਂਜੀ ਅੰਗਦ ਸਿੰਘ ਬਾਰੇ ਮੈਂ ਦੱਸ ਜਾਵਾਂ 2016 ਤੋਂ ਇਹਨੇ ਜਿਹੜੀ ਵਾਈਸ ਨਿਊਜ਼ ਜਿਹੜੀ ਸੰਸਥਾ ਆ ਉਸ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਦੀ ਪਹਿਲੀਆਂ ਰਿਪੋਰਟਾਂ ਦੇ ਵਿੱਚ ਸੀਗੀ ਜਦੋਂ ਨਿਊਯਾਰਕ ਦੇ ਪੁਲਿਸ ਡਿਪਾਰਟਮੈਂਟ ਨੇ ਕੇਸ ਰੱਖ ਕੇ ਪੱਗਾਂ ਦੇ ਨਾਲ ਤੇ ਬੀਅਰਡ ਦੇ ਨਾਲ, ਦਾੜੀ ਦੇ ਨਾਲ ਸਿੱਖ ਅਮਰੀਕਨਸ ਨੂੰ ਇੱਥੇ ਫੋਰਸ ਦੇ ਵਿੱਚ ਸਰਵ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਸੀ। ਸੋ ਇੱਥੋਂ ਇਹਦੀ ਉਹ ਜਿਹੜੀ ਚੱਲੀ ਅਫਰੀਕਾ ਦੇ ਮੁਲਕਾਂ 'ਚ ਜਾ ਕੇ ਕਸ਼ਮੀਰ ਦੇ ਵਿੱਚ ਜਦੋਂ ਪ੍ਰਵੀਨ ਉੱਥੇ ਆਪਾਂ ਦੇਖਿਆ ਵੀ ਕੇਸ ਲਿਹਾਜ਼ ਦੇ ਨਾਲ 370 ਹਟਾ ਕੇ ਇੰਟਰਨੈਟ ਬੰਦ ਕੀਤਾ ਗਿਆ, ਜਿਹੜਾ ਉਹ ਕੀਤਾ ਗਿਆ ਉਸ ਦੇ ਉੱਤੇ ਇਹਦੀਆਂ ਰਿਪੋਰਟਾਂ ਸੀਗੀਆਂ। ਸੋ ਸ਼੍ਰੀਲੰਕਾ ਦੇ ਵਿੱਚ ਜਿਹੜਾ ਆ ਉਹ ਉਸ ਨੂੰ ਲੈ ਕੇ ਆ ਉਹ ਕਰਦਾ ਰਿਹਾ। ਫਰਾਂਸ ਦੇ ਵਿੱਚ ਇੱਕ ਯਾਦ ਹੋਣਾ ਯੈਲੋ ਵੈਸਟ ਕਰਕੇ 2019 ਦੇ ਵਿੱਚ ਪ੍ਰੋਟੈਸਟ ਚੱਲੇ ਸੀਗੇ, ਇਹਨੇ ਉੱਥੇ ਜਾ ਕੇ ਜਿਹੜੀਆਂ ਉਹ ਕੀਤੀਆਂ। ਮੋਦੀ ਦੀ ਜਿਹੜੀ 2019 ਦੇ ਵਿੱਚ ਇੰਡੀਅਨ ਇਲੈਕਸ਼ਨ ਨੂੰ ਨੈਸ਼ਨਲ ਸਿਕਿਉਰਿਟੀ ਦੇ ਬਾਬਤ ਮੇਲ ਕੇ ਜਿਹੜਾ ਉਹਨੇ ਦਿਖਾਇਆ ਤੇ ਉਹ ਜਿੱਤ ਗਿਆ। ਚੇਤਾ ਹੁਣ ਉਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਪੁਲਵਾਮਾ ਅਟੈਕ, ਉਸ ਨੂੰ ਕਿਸ ਤਰੀਕੇ ਦੇ ਨਾਲ ਜੋੜ ਕੇ ਇਲੈਕਸ਼ਨ ਲੜੀ ਗਈ। ਇਸ ਨੇ ਉਦੋਂ ਇਸ ਦੇ ਉੱਤੇ ਰਿਪੋਰਟ ਜਿਹੜੀ ਉਹ ਕੀਤੀ। ਸੀਰੀਆ ਦੇ ਵਿੱਚ ਚੱਲ ਰਹੀ ਜਿਹੜੀ ਵਾਰ ਸੀਗੀ ਉਸ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਰਿਪੋਰਟ ਜਿਹੜੀ ਉਹ ਕੀਤੀ ਆ। ਚੀਨ ਦੇ ਵਿੱਚ ਬੁੱਧਿਸਟ ਜਿਹੜੇ ਲੋਕਾਂ ਦੇ ਨਾਲ ਜੋ ਅਤਿਆਚਾਰ ਜਿਹੜਾ ਹੋ ਗਿਆ ਜਾਂ ਬੁੱਧਿਸਟ ਡਿਪਲੋਮੈਸੀ ਉੱਥੇ ਮੁਸਲਮਾਨਾਂ ਦੇ ਨਾਲ ਜਿਹੜਾ ਹੋਇਆ ਸੀਗਾ, ਪ੍ਰੋ ਬੁੱਧਿਸਟ ਕਿੱਦਾਂ ਆਪਣੇ ਆਪ ਨੂੰ ਪ੍ਰੋਜੈਕਟ ਕਰਕੇ ਦਿਖਾ ਰਹੇ ਆ, ਉਹ ਉਸ ਦੀ ਕੀਤੀ ਆ। ਸੋ ਇਹ ਮੁੰਡਾ ਕਦੀ ਟਲਿਆ ਨਹੀਂ। ਇਹ ਵਰਲਡ ਦੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਇਹ ਜਾ ਕੇ ਆਉਂਦਾ ਜਿਹੜਾ ਹੋ ਰਿਹਾ ਆ। ਸੋ ਇੰਟਰਨੈਟ ਕਿੰਨੀ ਵਾਰੀ ਭਾਰਤ ਨੇ ਵੱਖ-ਵੱਖ ਮੌਕਿਆਂ ਦੇ ਉੱਤੇ ਬੰਦ ਕੀਤਾ। ਇਸ ਦੀਆਂ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਜਿਹੜੀਆਂ ਉਹ ਮਿੱਤਰ ਦੀਆਂ ਜਿਹੜੀਆਂ ਹੋ ਰਹੀਆਂ ਆ, ਅੰਗਦ ਸਿੰਘ ਦੀਆਂ ਰਹੀਆਂ ਆ। ਸੋ ਇੱਕ ਚੰਗੀ ਇਸ ਦੇ ਬਾਰੇ ਜਿਹੜਾ ਉਹ ਹੈਗਾ ਆ ਵੀ ਇਹ ਦੱਸਦਾ ਆ। ਜਦੋਂ ਸਾਡੇ ਇੱਥੇ ਦਾ ਰਾਸ਼ਟਰਪਤੀ ਜੱਫੀਆਂ ਪਾਉਂਦਾ ਸੀਗਾ ਮੋਦੀ ਨੂੰ, ਟਰੰਪ ਹਿਊਸਟਨ ਦੇ ਵਿੱਚ ਜਦੋਂ ਫੁੱਟਬਾਲ ਸਟੇਡੀਅਮ ਬਸ ਜਦੋਂ ਇੱਥੇ ਆ ਕੇ ਉਹਦੇ ਲਈ ਨਾਰਾ ਮਾਰ ਕੇ ਗਿਆ ਸੀ ਹਾਊਡੀ ਮੋਦੀ ਕਰਕੇ ਇਹਨਾਂ ਨੇ ਜਿਹੜੀ ਰੈਲੀ ਕੀਤੀ ਸੀਗੀ, ਉਸ ਦੇ ਉੱਤੇ ਜਿਹੜੀ ਇਸਨੇ ਰਿਪੋਰਟਿੰਗ ਕੀਤੀ ਸੀ। ਸੋ ਇਹਦਾ ਕੰਮ ਬਹੁਤ ਚਿਰ ਤੋਂ ਆ, 2016 ਤੋਂ ਜਿਹੜਾ ਉਹ ਸ਼ੁਰੂ ਹੋਇਆ ਆ ਤੇ ਲਗਾਤਾਰ ਜਿਹੜਾ ਉਹ ਕਰ ਰਿਹਾ ਸੀਗਾ। ਸੋ ਇਸੇ ਦੌਰਾਨ ਹੀ ਪਰਿਵਾਰਕ ਇੱਕ ਜਿਹੜਾ ਆ ਸਮਾਗਮ ਦੇ ਲਈ ਜਿਹੜਾ ਉੱਥੇ ਉਹਨੇ ਜਾਣਾ ਸੀ, ਰੀਯੂਨੀਅਨ ਦੇ ਲਈ ਜਾਣਾ ਸੀਗਾ। ਤੇ ਉਸ ਤੋਂ ਲਈ ਮੈਨੂੰ ਲੱਗਦਾ ਇਹਨਾਂ ਨੂੰ ਇਹ ਵੀ ਦੁੱਖ ਬਹੁਤ ਲੱਗਾ ਵੀ ਜਿਸ ਦਿਨ ਕਸ਼ਮੀਰ ਦੇ ਵਿੱਚ ਇਹਨਾਂ ਨੇ 370 ਹਟਾਈ ਉਹਦੀ ਸਾਲਗਿਰਾ ਦੇ ਉੱਤੇ
ਜਿਹੜਾ ਰਾਮ ਮੰਦਿਰ ਬਣਾਉਣ ਦਾ ਐਲਾਨ ਕੀਤਾ ਸੀ ਇਹਨੇ, ਹਾਂਜੀ, ਉਹਦੇ ਤੇ ਵੀ ਰਿਪੋਰਟ ਕੀਤੀ ਸੀ। ਹੂੰ ਸੋ ਇਹ ਇਦਾਂ ਦੀਆਂ ਚੀਜ਼ਾਂ ਜਿਹੜਾ ਉਹ ਕਰਦਾ ਰਿਹਾ। ਭਾਰਤ ਦਾ ਪਬਲਿਕ ਹੈਲਥ ਸਿਸਟਮ ਕਿੱਦਾਂ ਫੇਲ ਕਰ ਰਿਹਾ ਉੱਥੋਂ ਦੇ ਡਾਕਟਰ ਨੂੰ ਤੇ ਪੇਸ਼ੈਂਟਸ ਨੂੰ, ਅੱਛਾ। ਇਸ ਦੇ ਉੱਤੇ ਕੀਤਾ। ਚਾਈਨਾ ਤੇ ਪਾਕਿਸਤਾਨ ਨੂੰ ਲੈ ਕੇ ਹਾਂਗਕਾਂਗ ਦੇ ਵਿੱਚ ਕਿੰਨੇ ਪ੍ਰੋਟੈਸਟ ਹੋਏ ਸੀਗੇ, ਉੱਥੇ ਜਾ ਕੇ ਵੀ ਇਸਨੇ ਜਿਹੜਾ ਇਹ ਜੀ ਜਿਹੜੀਆਂ ਰਿਪੋਰਟਿੰਗ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਬਹੁਤ ਹੀ ਤਗੜਾ ਰਿਪੋਰਟਰ, ਜੀ ਜਿਸ ਦੇ ਨਾਲ ਇਹ ਇਸ ਟਾਈਮ ਧੱਕਾ ਜਿਹੜਾ ਆ ਪ੍ਰਵੀਨ ਹੋਇਆ ਆ। ਤੇ ਇਸ ਮੌਕੇ ਇਸ ਮੁੰਡੇ ਨੂੰ ਪੂਰੀ ਹੱਲਾਸ਼ੇਰੀ ਦੀ ਤੇ ਪੂਰੇ ਸਾਥ ਦੀ ਜਿਹੜੀ ਇਸ ਦੇ ਵਿੱਚ ਉਹ ਜ਼ਰੂਰਤ ਹੈਗੀ ਆ। ਹਾਂਜੀ ਬਿਲਕੁਲ। ਔਰ ਜਿਸ ਤਰੀਕੇ ਨਾਲ ਤੁਸੀਂ ਕੋਟ ਕੀਤਾ, ਗਰਾਊਂਡ ਤੇ ਜਾ ਕੇ ਕੰਮ ਕੀਤਾ ਔਰ ਬਕਾਇਦਾ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਮੁਹਿੰਮਾਂ, ਵੱਖ-ਵੱਖ ਮਿਨੋਰਟੀਜ਼, ਵੱਖ-ਵੱਖ ਕੌਮਾਂ ਦੇ ਨਾਲ ਹੁੰਦੇ ਧੱਕੇ ਤੇ ਕੰਮ ਕੀਤਾ। ਨਾਲੋਂ ਨਾਲ ਜੇ ਕਿਤੇ ਸੰਘਰਸ਼ ਵੀ ਚੱਲ ਰਿਹਾ ਉੱਥੇ ਜਾ ਕੇ ਵੀ ਇਸ ਤਰ੍ਹਾਂ ਦੀ ਰਿਪੋਰਟਿੰਗ, ਇਹ ਜੋਖਮ ਭਰੇ ਇੱਕ ਪੇਸ਼ਾ ਵਾ। ਜੇ ਤੁਸੀਂ ਗਰਾਊਂਡ ਤੇ ਜਾ ਕੇ ਇਸ ਤਰ੍ਹਾਂ ਦੀ ਰਿਪੋਰਟਿੰਗ ਕਰਦੇ ਹੋ, ਉਹ ਕੋਈ ਸੌਖਾ ਕੰਮ ਨਹੀਂ ਹੈ। ਪਰ ਅੰਗਦ ਸਿੰਘ, ਕਿਉਂਕਿ ਭਾਰਤ ਦੇ ਕਈ ਅਹਿਮ ਇਸ਼ੂਜ਼ ਜਿਨ੍ਹਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਦੱਸਣੇ ਬੜੇ ਜ਼ਰੂਰੀ ਸੀ, ਜਿਹੜੇ ਵਰਲਡ ਦੇ ਵਿੱਚ ਆਉਣੇ ਬੜੇ ਜ਼ਰੂਰੀ ਸੀ, ਜਿਨ੍ਹਾਂ ਦੇ ਉੱਤੇ ਉੱਥੋਂ ਦਾ ਮੀਡੀਆ ਤਾਂ ਇੱਕ ਵੱਖਰੇ ਨੈਰੇਟਿਵ 'ਤੇ ਕੰਮ ਕਰ ਹੀ ਰਿਹਾ, ਪਰ ਇਹਨਾਂ ਨੇ ਜੋ ਉੱਥੋਂ ਦੀ ਐਕਸਪੋਜ਼ਿੰਗ ਕਰਨੀ ਸੀ, ਉਹਨਾਂ ਰਿਪੋਰਟਾਂ ਨੂੰ ਫਿਰ ਦੇਖਦਿਆਂ ਹੋਇਆਂ ਵੀ ਜਿਹੜਾ ਇਹਨਾਂ ਨੂੰ ਰੋਕਿਆ ਗਿਆ ਔਰ ਰਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ। ਜੀ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵੱਲ ਦੂੰਗਾ। ਕੁਝ ਕਾਲਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਹਾਂ। ਜਸਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਉਂ ਬਾਈ ਜੀ, ਕਿਉਂ ਨਿੰਦੀ ਜਾਂਦੇ ਵਿਚਾਰੇ ਭਾਰਤ ਨੂੰ? ਤੁਸੀਂ ਬੈਠੇ ਹੈ ਜੀ, ਦੇਖ ਹੀਰੇ ਦਾ ਮੁੱਲ ਪਾਇਆ ਅਗਲਿਆਂ ਨੇ। ਹੀਰਾ ਲੱਭਣਾ ਕੋਈ ਸੌਖੀ ਗੱਲ ਥੋੜੀ ਹੁੰਦੀ ਹੈ। ਹੁਣ ਐਂ ਦੱਸੋ ਵੀ ਦਿਲ ਤੇ ਹੱਥ ਰੱਖ ਕੇ ਆਪਾਂ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਅੰਗਦ ਸਿੰਘ ਬਾਰੇ ਪਤਾ ਸੀ ਪਹਿਲਾਂ, ਜਿਹੜੇ ਅੱਜ ਆਪਾਂ ਤੁਹਾਡੇ ਤੋਂ ਸੁਣ ਰਹੇ ਹਾਂ? ਮੀਡੀਆ ਲਾਈਨ ਵਾਲੇ ਤਕਰੀਬਨ ਲੋਕਾਂ ਨੂੰ ਪਤਾ, ਜਿਹੜੀਆਂ ਰਿਪੋਰਟਸ ਨਹੀਂ ਕਾਮਨ ਗੱਲ, ਹਾਂਜੀ, ਜਿਹੜੇ ਸੁਣਨ ਵਾਲੇ ਲੋਕ ਆ, ਜਿਹੜੇ ਬੰਦੇ ਮੀਡੀਆ ਲਾਈਨ ਚ ਜਾਂ ਇੱਕ ਦਿਨ ਲਿੰਕ, ਉਹਨਾਂ ਨੂੰ ਤਾਂ ਪਤਾ ਹੀ ਹੁੰਦਾ। ਉਹਨਾਂ ਨੂੰ ਪਤਾ ਹੀ ਹੁੰਦਾ ਜੀ, ਬਿਲਕੁਲ ਸਹੀ ਹੈ। ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਨਾ ਵੀ ਅੰਗਦ ਸਿੰਘ ਨਾਂ ਦਾ ਮੁੰਡਾ ਅਮਰੀਕਾ ਚ ਵੀ ਹੈਗਾ ਜਿਹੜਾ ਰਿਪੋਰਟਾਂ ਕਰਦਾ। ਇਹ ਸਹੀ, ਅੱਜ ਇਹ ਚੀਜ਼ ਦਾ ਅੱਜ ਪਤਾ ਲੱਗਿਆ, ਅਗਲੇ ਨੇ ਰਿਪੋਰਟ ਕੀਤਾ ਕਰਕੇ। ਹੁਣ ਆਪਾਂ ਐ ਨਾ ਕਰੀਏ। ਇੰਨੀਆਂ ਸੋਹਣੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਉੱਥੋਂ, ਆਪਾਂ ਐਵੇਂ ਨਿੰਦੀ ਜਾਂਦੇ ਰਹਿੰਦੇ ਆ। ਮਿਹਰਬਾਨੀ ਜੀ, ਮਿਹਰਬਾਨੀ ਜਸਪ੍ਰੀਤ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦਾ ਇਹ ਗੱਲ ਇਹਨਾਂ ਦੇ ਸਟਾਇਰ ਦੇ ਵਿੱਚ ਹੈ ਤੇ ਇਦਾਂ ਹੈ ਆ ਵੀ ਆਪਾਂ ਵੀ ਅਣਜਾਣ ਰਹਿੰਦੇ ਆ। ਨਹੀਂ ਦੇਖੋ, ਬੰਦਾ ਪੋਜ਼ਿਟਿਵਿਟੀ ਤੁਹਾਡੇ ਚ ਇੰਨੀ ਹੋਣੀ ਚਾਹੀਦੀ ਹੈ ਵੀ ਨਕਾਰਾਤਮਕਤਾ ਦੇ ਵਿੱਚ ਵੀ ਤੁਸੀਂ ਸਕਾਰਾਤਮਕਤਾ ਦੇ, ਨੈਗੇਟਿਵਿਟੀ ਦੇ ਵਿੱਚ ਵੀ ਪੋਜ਼ਿਟਿਵਿਟੀ ਤੁਸੀਂ ਲੱਭ ਲਓ ਤਾਂ ਬਿਲਕੁਲ ਇੱਕ ਐਂਗਲ ਇਹ ਵੀ ਹੋ ਸਕਦਾ। ਪਰ ਅਸਲ ਦੇ ਵਿੱਚ ਕਿਉਂਕਿ ਆਪਣਾ ਕੰਮ ਵੀ ਰਿਪੋਰਟਿੰਗ ਹੈ, ਤਾਂ ਰਿਪੋਰਟਿੰਗ ਜਦੋਂ ਤੁਸੀਂ ਕਰਦੇ ਹੋ ਤਾਂ ਫਿਰ ਤੁਹਾਨੂੰ ਸਾਰੇ ਐਂਗਲਸ ਤੋਂ ਹੀ ਚੀਜ਼ਾਂ ਨੂੰ ਕਵਰ ਕਰਨਾ ਪੈਂਦਾ। ਠੀਕ ਹੈ, ਅੰਗਦ ਸਿੰਘ ਨੂੰ ਇਹਦੇ ਨਾਲ ਪਛਾਣ ਮਿਲੀ, ਪਰ ਇੱਕ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਦੁਨੀਆ ਦਾ ਲੋਕਤੰਤਰ ਮੰਨਦਾ ਦੇਸ਼ ਆ, ਉਹਨੇ ਕੀਤੀ ਕਿ ਇਹ ਵੀ ਰੱਖਣਾ ਜ਼ਰੂਰੀ ਹੈ ਲੋਕਾਂ ਸਾਹਮਣੇ। ਬਿਲਕੁਲ ਬਿਲਕੁਲ ਜੀ। ਤੇ ਇੱਥੇ ਹੀ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਸਮਾਪਤ। ਤੇ ਜਦੋਂ ਕਿਤੇ ਲੱਗਾ ਮੌਕਾ, ਜਦੋਂ ਉਹ ਰੈਡੀ ਹੋਇਆ ਗੱਲਬਾਤ ਕਰਨ ਦੇ ਲਈ, ਤੇ ਆਪਾਂ ਉਸ ਦਾ ਵੀ ਪੱਖ ਜਿਹੜਾ ਉਸ ਨੂੰ ਲੈ ਕੇ ਆਵਾਂਗੇ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।